ਟਿਮ ਕੁੱਕ CEO ਨਹੀਂ ਰਹੇ ਜਿਹੜੇ ਉਹ ਐਪਲ ਦੇ, ਮਤਲਬ ਐਪਲ ਦੇ CEO ਦੇ ਤੌਰ ਦੇ ਉੱਤੇ ਉਹ ਅਹੁਦੇ ਤੋਂ ਜਿਹੜਾ ਉਹ ਪਰੇ ਹੋ ਗਏ ਨੇ, ਆਪ ਉਤਰੇ ਨੇ, ਲਾ ਦਿੱਤਾ ਗਿਆ ਹੈ। ਕੀ ਇਹਦਾ ਕਾਰਨ ਹੋ ਸਕਦਾ ਤੇ ਇਹਦਾ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਟੇ ਜਿਹੜੇ ਇਸ ਤੇ ਹੋ ਸਕਦੇ? ਕਿਹਾ ਜਾਂਦਾ ਕਿ ਇਹ ਬਹੁਤੇ ਕੋਈ ਡਰਾਮੇਬਾਜ਼ ਜੇ ਨਹੀਂ ਹੈਗੇ ਸੀ, ਸਲੋ ਐਂਡ ਸਟੈਡੀ ਉਹਨਾਂ ਜਿਹੜਾ ਐਪਲ ਨੂੰ ਰਨ ਕੀਤਾ। ਚੇਤਾ ਹੋਇਆ ਕਿ ਸਟੀਵ ਜੌਬਸ ਕਾਫੀ ਮਸ਼ਹੂਰ ਹੋਏ ਸੀ ਐਪਲ ਦੇ ਜਿਹੜੇ ਪਹਿਲੇ CEO ਸੀ, ਉਹਨਾਂ ਨੂੰ ਸ਼ਾਇਦ ਇਹਨਾਂ ਨੂੰ ਕੈਂਸਰ ਸੀ ਤੇ ਉਹ ਚੜਾਈ ਕਰ ਗਏ ਸੀ। ਤੋਂ ਬਾਅਦ ਟਿਮ ਕੁੱਕ ਨੂੰ CEO ਬਣਾਇਆ ਸੀ। ਇਹ ਦੇਖਿਆ ਜਾਏ ਕਿ ਜਿਹੜੇ ਟਿਮ ਕੁੱਕ ਹੈਗੇ ਆ ਉਹ 2011 ਦੇ ਵਿੱਚ ਜਦੋਂ CEO ਬਣਿਆ ਤੇ ਐਪਲ ਮਲਟੀ ਟ੍ਰਿਲੀਅਨ ਡਾਲਰ ਕੰਪਨੀ ਬਣੀ ਹੈ। ਇਹ ਚੇਂਜਸ ਤਾਂ ਉਹਨਾਂ ਦੇ ਹੁੰਦੇ ਹੀ ਦੇਖੇ ਆ। ਤੇ ਉਹਨਾਂ ਕੱਲੇ ਐਪਲ ਨੂੰ ਇੱਕ ਆਈਫੋਨ ਵਾਲੀ ਜਾਂ ਆਈਮੈਕ ਵਾਲੀ ਹਾਰਡਵੇਅਰ ਕੰਪਨੀ ਹੀ ਨਹੀਂ, ਉਹਨਾਂ ਐਪਲ ਨੂੰ ਸਰਵਿਸਿਜ਼ ਸੈਕਟਰ ਵਿੱਚ ਬਹੁਤ ਐਕਸਪੈਂਡ ਕੀਤਾ। ਜਦ ਕੰਟਰੋਵਰਸ਼ੀਅਲ ਵੀ ਉਹਦੇ ਵਿੱਚ ਕੁਝ ਚੀਜ਼ਾਂ ਆ ਰਹੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਐਪ ਸਟੋਰ ਦੇ ਵਿੱਚ ਸਾਰੀਆਂ ਤੁਸੀਂ ਐਪਸ ਕਰ ਸਕਦੇ ਹੋ, ਆਈ ਕਲਾਊਡ ਦੇ ਰਾਹੀਂ ਤੁਸੀਂ ਆਪਣੀ ਸਟੋਰੇਜ ਕਰਦੇ ਹੋ। ਉਹਨੇ ਐਪਲ ਨੂੰ ਹਾਰਡਵੇਅਰ ਤੋਂ ਸਰਵਿਸਿਜ਼ ਇੰਡਸਟਰੀ ਵੱਲ ਲੈ ਕੇ ਗਏ। ਨਾਲ ਦੀ ਨਾਲ ਐਪਲ ਦੇ ਕਾਫੀ ਜਿਹੜੇ ਮਸ਼ਹੂਰ 2 ਵੀਅਰੇਬਲਸ ਹੋਏ ਆ, ਜਿਨ੍ਹਾਂ ਵਿੱਚ ਐਪਲ ਵਾਚ ਤੇ ਏਅਰਪੋਡਸ ਕਾਫੀ ਮਸ਼ਹੂਰ ਹੋਏ ਆ, ਤੇ ਉਹਦੇ ਵਿੱਚ ਉਹਨੇ ਸਰਵਿਸਿਜ਼ ਨੂੰ ਆਈਫੋਨ ਤੋਂ ਬਾਅਦ ਐਕਸਟੈਂਡ ਕੀਤਾ ਤੇ ਉਹਨੂੰ ਮੋਰ ਲਾਈਕ ਆਪਰੇਸ਼ਨਸ ਲੀਡਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ। ਪਰ ਇਹਦੇ ਵਿੱਚ ਇੱਕ ਚੀਜ਼ ਉਹਨਾਂ ਦੀ ਡਾਊਨ ਸਾਈਡ ਇਹੀ ਰਹੀ, ਆਪਾਂ ਹਮੇਸ਼ਾ ਹੀ ਦੇਖਿਆ ਕਿ ਉਹਨਾਂ ਨੇ ਜਿਹੜੇ ਮੇਜਰ ਆਈਫੋਨ ਦੇ ਵਿੱਚ ਜਿਹੜੇ ਚੇਂਜਸ ਆ ਨਹੀਂ, ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਜਦੋਂ ਆਈਫੋਨ ਹੁੰਦਾ ਥੋੜੀ ਬਹੁਤੀ ਸ਼ੇਪ ਚੇਂਜ ਕਰਕੇ ਜਾਂ ਉਹਦੇ ਵਿੱਚ ਕੰਟੀਨਿਊਸ ਇੰਪਰੂਵਮੈਂਟ ਕਰਕੇ ਬਸ ਉਹੀ ਆਈਫੋਨ ਆ। ਤੇ ਹੁਣ ਜਿਹੜੇ ਨਵੇਂ CEO ਆ ਸਾਲ ਦੇ ਅਖੀਰ ਦੇ ਵਿੱਚ ਜਾਂ ਲੇਟਰ ਦਿਸ ਈਅਰ ਕਿਹਾ ਜਾ ਰਿਹਾ, ਜੌਨ ਟਰਨਰਸ, ਉਹ ਹੋਣਗੇ। ਸੋ ਦੇਖਦੇ ਆ ਜੀ ਆਉਣ ਵਾਲੇ ਦਿਨ ਵਿੱਚ ਐਪਲ ਕਿਸ ਪਾਸੇ ਨੂੰ ਜਾਂਦੀ ਹੈ, ਪਰ ਅੱਜ ਐਟ ਦਿਸ ਪੁਆਇੰਟ ਇਨ ਟਾਈਮ ਹਾਈਲੀ ਪ੍ਰੋਫਿਟੇਬਲ ਕੰਪਨੀ ਆ ਤੇ doing pretty good। iOS 27 ਨੂੰ ਲੈ ਕੇ ਇੱਕ ਲੀਕ ਸਾਹਮਣੇ ਆ ਰਹੀ ਹੈ। iOS 27 ਜਿਹੜਾ ਹਰਵਿੰਦਰ ਆ ਰਿਹਾ, ਪੁਰਾਣੇ ਆਈਫੋਨ 4 ਆਈਫੋਨ ਮਾਡਲਸ ਦੀ ਸਪੋਰਟ ਜਿਹੜੀ ਉਹ ਖਤਮ ਕਰਨਾ ਜਿਹੜੀ ਉਹ ਜਾ ਰਹੇ ਆ। ਆਈਫੋਨ 11 ਪ੍ਰੋ ਤੇ ਜਿਹੜੇ ਪ੍ਰੋ ਮੈਕਸ ਤੇ ਆਈਫੋਨ SE ਸੈਕਿੰਡ ਜਨਰੇਸ਼ਨ, ਇਹ ਸਾਰੇ ਜਿਹੜੇ iOS 26 ਤੱਕ ਜਿਹੜੀ ਉਹ ਚੱਲਣਗੇ। ਉਹਨਾਂ ਨੂੰ ਅਗਲੀ ਜਿਹੜੀ ਆ ਉਹ ਨਹੀਂ ਮਿਲੂਗੀ। ਕਾਲਜ ਗ੍ਰੈਜੂਏਸ਼ਨਸ ਨੂੰ ਲੈ ਕੇ ਜਿਹੜੀ ਇਹ ਚਰਚਾ ਆ, ਕਿਉਂਕਿ ਇਹ ਹੁਣ ਸਵਾਲ ਤਾਂ ਬਹੁਤ ਆ ਵੀ ਕੀ ਪੜ੍ਹਾਈ ਕਰਨੀ ਚਾਹੀਦੀ ਆ, ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਇਆ ਜਾਵੇ। ਤੇ ਜੋ ਇੰਡਸਟਰੀ ਦੇ ਵਿੱਚ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ, ਕਿਤੇ ਕਿਤੇ ਇਹ ਲੱਗ ਰਿਹਾ ਜਿਹੜੇ ਨਵੇਂ ਕਾਲਜ ਗ੍ਰੈਜੂਏਟਸ ਆ ਉਹਨਾਂ ਨੂੰ ਖਾਸਾ ਜਿਹੜਾ ਉਹ ਡਰ ਵੀ ਸਤਾ ਰਿਹਾ ਵੀ ਯਾਰ ਹੁਣ ਤਾਂ ਅਸੀਂ ਜਿਹੜੀਆਂ ਡਿਗਰੀਆਂ ਕਰਨੀਆਂ ਸੀਗੀਆਂ ਸ਼ੁਰੂ ਕਰ ਲਈਆਂ, ਜਿਹੜੀਆਂ ਕਰ ਰਹੇ ਸੀ ਲਾਸਟ ਈਅਰਸ ਚ ਹੋਣਗੀਆਂ, ਜਿਨ੍ਹਾਂ ਨੇ ਸ਼ੁਰੂ ਕੀਤਾ ਉਹਨਾਂ ਲਈ ਬੜਾ ਔਖਾ ਆ। ਮਿਡਲ ਮੈਨੇਜਮੈਂਟ ਆਬਸਲੀਟ ਹੋਣ ਦਾ ਜਿਹੜਾ ਖਤਰਾ ਹੈ ਉਹ ਇਸ ਟਾਈਮ ਬਣਿਆ ਪਿਆ ਹੈਗਾ ਆ। ਪਹਿਲੋਂ ਨਿਊ ਕਾਲਜ ਗ੍ਰੈਜੂਏਟਸ ਦੇ ਉੱਤੇ AI ਦੀ ਮਾਰ ਸੀਗੀ, ਹੁਣ ਮਿਡਲ ਮੈਨੇਜਮੈਂਟ ਦੇ ਉੱਤੇ ਵੀ ਵਾਰੋ ਵਾਰੀ ਰਾਜਕਰਨ ਸਾਰਿਆਂ ਦੀ ਇਹਦੇ ਵਿੱਚ ਵਾਰੀ ਆਉਣੀ, ਇੰਪੈਕਟ ਤਾਂ ਹੋਣਾ ਹੀ ਆ ਨਾ। ਆਪਾਂ 3 ਸਾਲ ਪਹਿਲਾਂ ਤੋਂ ਹੀ ਗੱਲ ਕਰਦੇ ਸੀ ਕਿ ਇਹ ਚੇਂਜਸ ਆਉਣਗੀਆਂ, ਕੋਈ ਸਲੋ ਆਉਣਗੀਆਂ, ਕੋਈ ਫਾਸਟ ਆਉਣਗੀਆਂ, ਕਿਉਂਕਿ ਵੇਖੋ 2 ਤਰ੍ਹਾਂ ਦੀ ਜਾਣਕਾਰੀ ਹੈ ਨਾ, ਪ੍ਰਾਇਮਰੀ ਹੁੰਦੀ ਹੈ, ਇੱਕ ਹੁੰਦੀ ਆ ਇਨਫੋਰਮੇਸ਼ਨ ਫਲੋ ਤੇ ਦੂਸਰੀ ਹੋ ਗਈ ਤੁਹਾਡੀ ਕੋਆਰਡੀਨੇਸ਼ਨ। ਕਹਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਦੇ ਵਿੱਚ ਸਾਨੂੰ ਹਿਊਮਨਸ ਦੀ ਲੋੜ ਨਹੀਂ, ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਕੋਆਰਡੀਨੇਸ਼ਨ ਕਰ ਸਕਦਾ, ਕਿਉਂਕਿ ਉਹਦੇ ਕੰਮ ਨੂੰ ਟਰੈਕ ਕਰਨ ਦੀ ਸਮਰੱਥਾ ਵੀ ਹੈਗੀ ਆ, ਉਹਨੂੰ ਕੰਟੈਕਸਟ ਦੀ ਕਰਨਾ ਆਉਂਦਾ ਹੈ ਨਾ। ਤੁਸੀਂ ਮਿਸਾਲ ਦੇ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ GPT ਵਿੱਚ ਕੋਈ ਤੁਸੀਂ ਚੀਜ਼ ਸਕੈਨ ਕਰਕੇ ਫੋਟੋ ਖਿੱਚ ਕੇ ਉਹਨੂੰ ਜਾਣਕਾਰੀ ਦਿਓ, ਉਹਨੇ ਉਹਦਾ ਕੰਟੈਕਸਟ ਜਿਹੜਾ ਉਹ ਕਾਫੀ ਹੱਦ ਤੱਕ ਸਮਝ ਲਈ। ਤੇ ਡਿਪੈਂਡੈਂਸੀ ਕੀ ਆ ਉਹ ਵੀ ਉਹਨੂੰ ਪਤਾ। ਚੌਥੀ ਚੀਜ਼ ਹੈਗੀ ਆ ਰੀਅਲ ਟਾਈਮ ਪ੍ਰੋਗਰੈਸ ਨੂੰ ਵੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਮੈਨੇਜ ਕਰ ਸਕਦੀ ਆ। ਤੇ ਕਹਿੰਦਾ ਕਿ ਦੇਖੋ ਜੇ ਕੰਮ ਨੂੰ ਟਰੈਕ ਕਰ ਸਕਦੀ ਆ, ਕੰਟੈਕਸਟ ਨੂੰ ਸਮਝ ਸਕਦੀ ਆ, ਡਿਪੈਂਡੈਂਸੀ ਨੂੰ ਸਮਝ ਸਕਦੀ ਹੈ ਤੇ ਰੀਅਲ ਟਾਈਮ ਟਰੈਕਿੰਗ ਕਰ ਸਕਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ, ਤੇ ਇਹੀ ਕੰਮ ਤਾਂ ਮਿਡਲ ਲੈਵਲ ਮੈਨੇਜਮੈਂਟ ਕਰਦੀ ਆ। ਤੇ ਸਾਨੂੰ ਮਿਡਲ ਲੈਵਲ ਦੀ ਕੀ ਲੋੜ ਆ? ਪਿਛਲੇ ਤਕਰੀਬਨ 25-30 ਸਾਲ ਤੋਂ ਦੇਖ ਰਹੇ ਕਿ ਹਰ ਇੱਕ ਚੀਜ਼ ਜਿਹੜੀ ਆ ਡਿਜੀਟਲ ਆ, ਕਿਉਂਕਿ ਹਰ ਇੱਕ ਚੀਜ਼ ਤੁਸੀਂ ਕੰਮ ਕਰਨਾ, ਤੁਸੀਂ ਈਮੇਲ ਭੇਜਣੀ, ਤੁਸੀਂ ਡਿਜ਼ਾਈਨ ਦੇਖਣੇ, ਤੁਸੀਂ ਕੋਡਿੰਗ ਕਰਨੀ, ਕੋਈ ਡਿਸੀਜਨ ਮੇਕਿੰਗ ਆ, ਉਹ ਸਾਰੀ ਡਿਜੀਟਲ ਆ ਕੰਪਿਊਟਰ ਦੇ ਉੱਪਰ। ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਕ ਕਰਨ ਦੇ ਲਈ ਡਿਜੀਟਲ ਇਨਫੋਰਮੇਸ਼ਨ ਚਾਹੀਦੀ ਆ, ਤੇ ਉਹ ਲਗਾਤਾਰ ਜਿਹੜੀ ਇਨਫੋਰਮੇਸ਼ਨ ਨੂੰ ਇੰਜੈਸਟ ਕਰੀ ਜਾਂਦੀ ਆ ਤੇ ਉਹਨੂੰ ਕੰਪਲੀਟ ਆਪਰੇਸ਼ਨਲ ਪਿਕਚਰ ਉਹਦੇ ਸਾਹਮਣੇ ਆ। ਤੇ ਹੁਣ ਇਹਦੇ ਵਿੱਚ ਗੱਲ ਇਹ ਆ ਵੀ ਹਿਊਮਨਸ ਫਿਰ ਜੇ ਮੈਨੇਜਮੈਂਟ ਦੇ ਵਿੱਚ ਨਹੀਂ ਰਹਿਣਗੇ ਤੇ ਹਿਊਮਨਸ ਕਿੱਥੇ ਰਹਿਣਗੇ ਕਿੱਥੇ, ਹੈਨਾ। ਉਹ ਵੀ ਉਹਨਾਂ ਦਾ ਆਈਡੀਆ ਹੈਗਾ ਕਿ ਜਿਹੜਾ ਮੇਨ ਕੋਰ ਹੈਗਾ ਕੰਪਨੀ ਦਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਹੋਵੇ। ਜਿਹੜੇ ਲੋਕ ਆ ਉਹਨਾਂ ਦੀ ਫੋਕਸ ਹੋਏਗੀ ਕ੍ਰੀਏਟੀਵਿਟੀ, ਜਜਮੈਂਟ, ਯਾਨੀ ਕਿ ਜਿਹੜਾ ਹਿਊਮਨ ਇਨ ਦ ਲੂਪ ਆਈਡੀਆ ਹੁੰਦਾ, ਜਜਮੈਂਟ ਦੇ ਉੱਤੇ, ਤੇ ਜਿਹੜੇ ਹਾਈ ਸਟੇਕ ਡਿਸੀਜਨ ਹੋਣਗੇ ਵੀ ਹਾਂ ਫਾਈਨਲ ਕੋ ਕਰਨੀ ਕਿ ਨਹੀਂ ਕਰਨੀ। ਤੇ ਉੱਥੇ ਜਿਹੜੇ ਹਿਊਮਨਸ ਆ ਉਹਨੂੰ ਕਹਿੰਦੇ ਹਿਊਮਨਸ ਵਿਲ ਬੀ ਮੂਵ ਟੂ ਐਜਸ, ਸੈਂਟਰ ਐਂਡ ਮਿਡਲ ਐਂਡ ਸੈਂਟਰ ਵਿੱਚ ਨਹੀਂ ਹੋਣਗੇ, ਐਜਸ ਉੱਤੇ ਹੋਣਗੇ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਵਾਗਤ ਹੈ ਸਰੋਤੇ ਪ੍ਰੋਗਰਾਮ
ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਇੱਕ ਵਾਰ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੀ ਗੱਲਾਂ ਬਾਤਾਂ ਕਰਦੇ ਹਾਂ। ਕਿੱਦਾਂ ਦੁਨੀਆ ਚੱਲ ਰਹੀ ਹੈ ਟੈਕਨੋਲੋਜੀ ਦੇ ਸਿਰ ਦੇ ਉੱਤੇ, ਤੇ ਫਿਊਚਰ ਸਾਨੂੰ ਟੈਕਨੋਲੋਜੀ ਵਾਲਾ ਕਿਸ ਤਰ੍ਹਾਂ ਲੱਗਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ 'ਚ ਕੀ ਕੁਛ ਚੱਲ ਰਿਹਾ, ਤੇ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ, ਸਾਡੇ ਬਿਜ਼ਨਸਿਸ ਨੂੰ, ਤੇ ਸਭ ਕੁਛ ਨੂੰ ਹੀ ਕਿੱਦਾਂ ਇੰਪੈਕਟ ਹੋਏਗਾ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਟੈਕਨੋਲੋਜੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਤਕਰੀਬਨ 3 ਸਾਲ ਤੋਂ ਇਹ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਸੋ ਧੰਨਵਾਦ ਰਾਜਕਨਵੀਰ ਜੀ। ਕਾਫੀ ਚੀਜ਼ਾਂ ਜਿਹੜੀਆਂ ਆ ਉਹ ਬਦਲ ਰਹੀਆਂ ਆ, ਤਬਦੀਲੀਆਂ ਆ ਰਹੀਆਂ ਆ, ਉਹਨਾਂ ਦੇ ਉੱਤੇ ਨਜ਼ਰ ਰੱਖਣ ਦੀ ਕੋਸ਼ਿਸ਼ ਆ। ਓਬਵੀਅਸਲੀ ਹਰ ਇੱਕ ਚੀਜ਼ ਦੇ ਉੱਤੇ ਨਜ਼ਰ ਤਾਂ ਨਹੀਂ ਰੱਖੀ ਜਾ ਸਕਦੀ ਹੁੰਦੀ, ਪਰ ਇੱਕ ਕੋਸ਼ਿਸ਼ ਆਪਾਂ ਆਪਣੇ ਵੱਲੋਂ ਜ਼ਰੂਰ ਤੁਹਾਡੇ ਲਈ ਪੇਸ਼ ਕਰਦੇ ਰਹਿੰਦੇ ਆ। ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਨੈਟਵਰਕਸ ਦੇ ਉੱਤੇ, AM FM ਸਟੇਸ਼ਨਸ ਦੇ ਉੱਤੇ ਇਹ ਜਿਹੜਾ ਪ੍ਰੋਗਰਾਮ ਆ ਤੁਸੀਂ ਹਰ ਸੋਮਵਾਰ ਨੂੰ ਦੇਖਦੇ ਹੈਗੇ ਆ ਜੀ। 3 ਤੋਂ 4 ਵਜੇ ਤੱਕ ਸੁਣ ਸਕਦੇ ਹੈਗੇ ਆ। ਅਤੇ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਜਿੱਦਾਂ ਹੀ ਜਿਹੜਾ ਆ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਉਹ ਪੋਸਟ ਕਰ ਦਿੱਤਾ ਜਾਂਦਾ, ਤੁਸੀਂ ਉਦੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ, YouTube ਦੇ ਉੱਤੇ ਜਾ ਕੇ ਪੰਜਾਬੀ ਰੇਡੀਓ ਯੂਐਸਏ ਦੇ ਅਤੇ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਇਸ ਨੂੰ ਦੇਖ ਸੁਣ ਸਕਦੇ ਹੈਗੇ ਆ। ਹਰਵਿੰਦਰ, AI ਨੂੰ ਲੈ ਕੇ ਅਕਸਰ ਆਪਾਂ ਗੱਲ ਕਰਦੇ ਹਾਂ। ਜਦੋਂ ਤੋਂ ਸ਼ੁਰੂ ਕੀਤਾ ਆ, ਮੁੱਖ ਤੌਰ ਦੇ ਉੱਤੇ AI ਦੇ ਉੱਤੇ ਆਪਣਾ ਜਿਹੜਾ ਫੋਕਸ ਆ ਉਹ ਰਿਹਾ ਆ। ਨਵੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰ ਲਈਏ, ਮੈਨੂੰ ਲੱਗਦਾ ਟੈਕਨੋਲੋਜੀ ਦੀ ਦੁਨੀਆ ਦੇ ਲਈ ਨਿਊਜ਼ ਤੋਂ ਅੱਜ ਦਾ ਪ੍ਰੋਗਰਾਮ ਇੱਕ ਸ਼ੁਰੂ ਕਰ ਲੈਂਦੇ ਹਾਂ। ਟਿਮ ਕੁੱਕ CEO ਨਹੀਂ ਰਹੇ ਜਿਹੜੇ ਉਹ ਐਪਲ ਦੇ, ਮਤਲਬ ਐਪਲ ਦੇ CEO ਦੇ ਤੌਰ ਦੇ ਉੱਤੇ ਉਹ ਅਹੁਦੇ ਤੋਂ ਜਿਹੜਾ ਉਹ ਪਰੇ ਹੋ ਗਏ ਨੇ, ਆਪ ਉਤਰੇ ਨੇ, ਲਾ ਦਿੱਤਾ ਗਿਆ ਹੈ। ਕੀ ਇਹਦਾ ਕਾਰਨ ਹੋ ਸਕਦਾ, ਤੇ ਇਹਦਾ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਟੇ ਜਿਹੜੇ ਇਸ ਤੇ ਹੋ ਸਕਦੇ? ਸੋ ਰਾਜਕਰ ਨੇ ਜਦੋਂ ਨੇ ਕੰਪਨੀਜ਼, ਐਡੀਆਂ ਵੱਡੀਆਂ ਕੰਪਨੀਜ਼ ਦੀ ਗੱਲਬਾਤ ਹੁੰਦੀ ਹੈ, ਅੰਦਰ ਉਹਦੇ ਕੀ ਚੱਲ ਰਿਹਾ ਉਹਦੀਆਂ ਕਿਆਸ ਰਾਹੀਆਂ ਹੀ ਲਾਈ ਜਾ ਸਕਦੀਆਂ। ਐਕਚੁਅਲ ਦੇ ਵਿੱਚ ਗੱਲ ਕੀ ਆ ਉਹ ਮੈਨੂੰ ਨਹੀਂ ਲੱਗਦਾ ਆਮ ਹੈ ਨਾ ਬਾਹਰ ਹੁੰਦੀ ਆ। ਉਹ ਥੋੜੇ ਜਿਹੇ ਸਰਕਲਸ ਦੇ ਵਿੱਚ ਹੀ ਗੱਲ ਰਹਿ ਜਾਂਦੀ ਆ ਕਿ ਕਿਉਂ ਹੋਇਆ। ਪਰ ਹੈ ਨਾ, ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੀਡੀਆ ਵਿੱਚ ਦੇਖੋਗੇ ਵੱਖ-ਵੱਖ ਕਿਆਸ ਰਾਹੀਆਂ ਦੇਖੀਆਂ ਜਾਣਗੀਆਂ ਤੁਹਾਨੂੰ। ਪਰ ਉਹਦੇ ਵਿੱਚ ਇੱਕ ਚੀਜ਼ ਇਹ ਆ ਕਿ ਮੈਂ ਜੋ ਨਿਊਜ਼ ਸੁਣੀ ਕਿ ਟਿਮ ਕੁੱਕ ਪਿਛਲੇ ਤਕਰੀਬਨ 3 ਸਾਲਾਂ ਤੋਂ ਇਹ ਰੌਲਾ ਪੈਂਦਾ ਪਿਆ ਕਿ ਨਵੇਂ ਜਿਹੜੇ CEO ਐਪਲ ਦੇ ਹੋਣੇ ਚਾਹੀਦੇ ਆ। ਦੇਖੋ, ਟਿਮ ਕੁੱਕ ਦੇ ਬਾਰੇ ਕਿਹਾ ਜਾਂਦਾ ਕਿ ਇਹ ਬਹੁਤੇ ਕੋਈ ਕੋਈ ਬੜੇ ਡਰਾਮੇਬਾਜ਼ ਜਿਹੇ ਨਹੀਂ ਹੈਗੇ ਸੀ। ਸਲੋ ਐਂਡ ਸਟੈਡੀ ਉਹਨਾਂ ਜਿਹੜਾ ਐਪਲ ਨੂੰ ਰਨ ਕੀਤਾ। 2000 ਤੈਨੂੰ ਚੇਤਾ ਹੋਇਆ ਕਿ ਸਟੀਵ ਜੌਬਸ ਕਾਫੀ ਮਸ਼ਹੂਰ ਹੋਏ ਸੀ ਐਪਲ ਦੇ, ਜਿਹੜੇ ਪਹਿਲੇ CEO ਸੀ। ਉਹਨਾਂ ਨੂੰ ਸ਼ਾਇਦ ਸਿਹਤ ਦੀ ਬਿਮਾਰੀ ਸੀ, ਸਿਹਤ ਕਰਕੇ ਸ਼ਾਇਦ ਉਹਨੂੰ ਕੈਂਸਰ ਸੀ, ਤੇ ਉਹ ਚੜ੍ਹਾਈ ਕਰ ਗਏ ਸੀ। ਤੋਂ ਬਾਅਦ ਟਿਮ ਕੁੱਕ ਨੂੰ CEO ਬਣਾਇਆ ਸੀ। ਤੇ ਇਹ ਦੇਖਿਆ ਜਾਏ ਕਿ ਜਿਹੜੇ ਟਿਮ ਕੁੱਕ ਹੈਗੇ ਆ, ਉਹ 2011 ਦੇ ਵਿੱਚ ਜਦੋਂ CEO ਬਣਿਆ ਤੇ ਐਪਲ ਮਲਟੀ ਟ੍ਰਿਲੀਅਨ ਡਾਲਰ ਕੰਪਨੀ ਬਣੀ ਆ। ਉਹ ਤੋਂ ਬਾਅਦ ਚੇਂਜਸ ਤਾਂ ਉਹਨਾਂ ਦੇ ਹੁੰਦੇ ਹੀ ਦੇਖੇ ਆ। ਤੇ ਉਹਨਾਂ ਇਕੱਲੇ ਐਪਲ ਨੂੰ ਇੱਕ ਆਈਫੋਨ ਵਾਲੀ ਜਾਂ ਆਈਮੈਕ ਵਾਲੀ ਹਾਰਡਵੇਅਰ ਕੰਪਨੀ ਹੀ ਨਹੀਂ, ਉਹਨਾਂ ਐਪਲ ਨੂੰ ਸਰਵਿਸਿਜ਼ ਸੈਕਟਰ ਵਿੱਚ ਬਹੁਤ ਐਕਸਪੈਂਡ ਕੀਤਾ। ਜਦ ਕੰਟਰੋਵਰਸ਼ੀਅਲ ਵੀ ਉਹਦੇ ਵਿੱਚ ਕੁਝ ਚੀਜ਼ਾਂ ਆ ਰਹੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਐਪ ਸਟੋਰ ਹੈ ਨਾ। ਐਪ ਸਟੋਰ ਦੇ ਵਿੱਚ ਸਾਰੀਆਂ ਤੁਸੀਂ ਐਪਸ ਕਰ ਸਕਦੇ ਹੋ, iCloud ਦੇ ਰਾਹੀਂ ਤੁਸੀਂ ਆਪਣੀ ਸਟੋਰੇਜ ਕਰਦੇ ਹੋ। ਉਹਨੇ ਐਪਲ ਨੂੰ ਹਾਰਡਵੇਅਰ ਤੋਂ ਸਰਵਿਸਿਜ਼ ਇੰਡਸਟਰੀ ਵੱਲ ਲੈ ਕੇ ਗਏ ਆ। ਨਾਲ ਦੀ ਨਾਲ ਐਪਲ ਦੇ ਕਾਫੀ ਜਿਹੜੇ ਮਸ਼ਹੂਰ 2 ਵੀਅਰੇਬਲਸ ਹੋਏ ਆ, ਜਿਨ੍ਹਾਂ ਵਿੱਚ ਐਪਲ ਵਾਚ ਤੇ ਏਅਰਪੋਡਸ ਹੈ ਨਾ, ਕਾਫੀ ਮਸ਼ਹੂਰ ਹੋਏ ਆ। ਤੇ ਉਹਦੇ ਵਿੱਚ ਉਹਨੇ ਸਰਵਿਸਿਜ਼ ਨੂੰ ਆਈਫੋਨ ਤੋਂ ਬਾਅਦ ਐਕਸਟੈਂਡ ਕੀਤਾ, ਤੇ ਉਹਨੂੰ ਮੋਰ ਲਾਈਕ ਨਾ ਆਪਰੇਸ਼ਨਸ ਲੀਡਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ। ਪਰ ਇਹਦੇ ਵਿੱਚ ਇੱਕ ਚੀਜ਼ ਉਹਨਾਂ ਦੀ ਡਾਊਨ ਸਾਈਡ ਇਹੀ ਰਹੀ, ਆਪਾਂ ਹਮੇਸ਼ਾ ਹੀ ਦੇਖਿਆ ਕਿ ਉਹਨਾਂ ਨੇ ਜਿਹੜੇ ਮੇਜਰ ਆਈਫੋਨ ਦੇ ਵਿੱਚ ਜਿਹੜੇ ਚੇਂਜਸ ਆ ਨਹੀਂ, ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਜਦੋਂ ਦਾ ਆਈਫੋਨ ਹੁੰਦਾ, ਥੋੜੀ ਬਹੁਤੀ ਸ਼ੇਪ ਚੇਂਜ ਕਰਕੇ ਜਾਂ ਉਹਦੇ ਵਿੱਚ ਕੰਟੀਨਿਊਸ ਇੰਪਰੂਵਮੈਂਟ ਕਰਕੇ ਬਸ ਉਹੀ ਆਈਫੋਨ ਅੱਜ ਦੇ ਦਿਨ। ਸੋ ਉਹਨਾਂ ਨੂੰ ਕੋਈ ਵਿਜ਼ਨਰੀ ਪ੍ਰੋਡਕਟ, ਵਿਜ਼ਨਰੀ ਦੇ ਤੌਰ ਦੇ ਉੱਤੇ ਨਹੀਂ ਦੇਖਿਆ ਗਿਆ, ਪਰ ਇਹ ਦੇਖਿਆ ਗਿਆ ਕਿ ਉਹਨੇ ਆਪਣੇ ਆਪ ਨੂੰ ਡਿਵਰਸੀਫਾਈ ਕੀਤਾ ਤੇ ਕੰਪਨੀ ਨੂੰ ਸਕੇਲ ਕੀਤਾ ਵੱਖ-ਵੱਖ ਜਗ੍ਹਾ ਦੇ ਉੱਤੇ। ਉਹਨਾਂ ਕੰਪਰੋਮਾਈਜ਼ ਵੀ ਕੀਤੇ। ਸਾਨੂੰ ਪਤਾ ਕਿ ਐਪਲ ਦੇ ਵਿੱਚ WhatsApp ਵਗੈਰਾ ਜਾਂ ਫੇਸਬੁੱਕ ਮੈਸੇਂਜਰ ਵਗੈਰਾ ਹੈ ਨਾ, ਚਾਈਨਾ 'ਚ ਨਹੀਂ ਚੱਲਦੇ, ਤੇ ਇਹਨੇ ਚਾਈਨਾ ਦੇ ਨਾਲ ਡੀਲ ਬਣਾਈ ਸੀ, ਜਿਹਦੇ ਵਿੱਚ ਜਿਹੜੇ ਆਈ ਮੈਸੇਜ ਆ US ਦੀ ਕੰਪਨੀ, ਉਹ ਅੱਜ ਵੀ ਚਾਈਨਾ ਦੇ ਵਿੱਚ ਚੱਲਦੇ ਆ। ਸੋ ਇੱਦਾਂ ਦੀ ਕੁਛ ਚੀਜ਼ਾਂ। ਤੇ ਹੁਣ ਜਿਹੜੇ ਨਵੇਂ CEO ਆ, ਸਾਲ ਦੇ ਅਖੀਰ ਦੇ ਵਿੱਚ ਜਾਂ ਲੇਟਰ ਦਿਸ ਈਅਰ ਕਿਹਾ ਜਾ ਰਿਹਾ, ਜੌਨ ਟਰਨਸ ਉਹ ਹੋਣਗੇ।
ਜੌਨ ਟਰਨਰਸ ਵੀ ਐਪਲ ਦੇ ਇਨਸਾਈਡਰ ਹੀ 2001 ਤੋਂ ਕੰਪਨੀ ਦੇ ਵਿੱਚ ਕੰਮ ਕਰ ਰਹੇ ਆ। ਤਕਰੀਬਨ 25 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਤੇ ਹਾਰਡਵੇਅਰ ਇੰਜੀਨੀਅਰਿੰਗ ਟੀਮ ਜਿਹਦੇ ਵਿੱਚ ਆਈਫੋਨ, ਮੈਕ ਵਗੈਰਾ ਹੈਗੇ ਆ, ਉਹਨੂੰ ਲੀਡ ਕਰਦੇ ਆ। ਤੇ ਉਹ ਜਿਹੜੇ ਉਹ ਨਵੇਂ ਸੀਈਓ ਹੋਣਗੇ। ਤੇ ਪਰ ਜਿਹੜਾ ਟਿਮ ਕੁੱਕ ਆ, ਜਿਹੜਾ ਤੁਸੀਂ ਸਵਾਲ ਪੁੱਛਿਆ, ਉਹ ਸੀਈਓ ਤੋਂ ਸਟੈਪ ਡਾਊਨ ਤਾਂ ਕਰ ਰਹਿਣਗੇ, ਪਰ ਐਗਜ਼ੈਕਟਿਵ ਚੇਅਰਮੈਨ ਜਿਹੜੇ ਆ ਉਹ ਬਣੇ ਰਹਿਣਗੇ ਐਪਲ ਦੇ। ਸੋ ਇੱਕ Yeah. ਲੀਡਰਸ਼ਿਪ ਟ੍ਰਾਂਜੀਸ਼ਨ ਜਿਹੜੀ ਆ ਉਹ ਐਪਲ ਦੀ ਤੁਸੀਂ ਦੇਖ ਸਕਦੇ ਹੋ। ਪਰ ਇਹਦੇ ਵਿੱਚ ਰਾਜਕਾਰਨ ਮੈਨੂੰ ਲੱਗਦਾ ਨਹੀਂ, ਕਿਉਂਕਿ ਉਹਨਾਂ ਦੀ ਹਾਰਡਵੇਅਰ ਬੈਕਗ੍ਰਾਉਂਡ ਹੈਗੀ ਆ ਕਿ ਬਹੁਤ ਜ਼ਿਆਦਾ ਕੁਛ ਕੋਈ ਰੀਜ਼ਨ ਹੋਊਗਾ। ਦੇਖਣ ਨੂੰ ਪ੍ਰੀਟੀ ਸਟ੍ਰੇਟ ਫਾਰਵਰਡ ਹੀ ਲੱਗਦਾ। ਐਟਲੀਸਟ 12-15 ਸਾਲ ਇੱਕ ਸੀਈਓ ਰਹੇ, ਗੁੱਡ ਗਰੋਥ ਹੋਈ ਆ ਵਿਦਿਨ ਕੰਪਨੀ 'ਚ। ਉਹਨਾਂ ਇੱਕ ਜੌਨ ਟਰਨਰਸ ਨਵਾਂ ਬੰਦਾ ਲਿਆ ਤੇ ਉਹਨੂੰ ਉਹਦਾ ਸਕਸੈਸਰ ਬਣਾ ਦਿੱਤਾ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨ ਵਿੱਚ ਐਪਲ ਕਿਸ ਪਾਸੇ ਨੂੰ ਜਾਂਦੀ ਹੈ, ਪਰ ਅੱਜ ਐਟ ਦਿਸ ਪੁਆਇੰਟ ਇਨ ਟਾਈਮ ਹਾਈਲੀ ਪ੍ਰੋਫਿਟੇਬਲ ਕੰਪਨੀ ਆ ਤੇ ਇਟਸ ਡੂਇੰਗ ਪ੍ਰੀਟੀ ਗੁੱਡ। ਤੇ $4 ਟ੍ਰਿਲੀਅਨ ਦਾ ਇਹਨਾਂ ਦੀ ਹੈ ਮਾਰਕੀਟ ਕੈਪ ਦੱਸਦੇ ਆ। ਇਹਦੇ ਟਿਮ ਕੁੱਕ ਦੇ ਕਾਰਜਕਾਲ ਦੇ ਵਿੱਚ 24 ਗੁਣਾ ਜਿਹੜਾ ਮਾਰਕੀਟ ਕੈਪ ਇਨਕਰੀਜ਼ ਹੋਇਆ ਐਪਲ ਦਾ, 24 ਟਾਈਮਸ। ਲਾਈਕ ਹਿਸਾਬ ਲਾ ਲਓ, ਜੇ 15 ਸਾਲ ਰਹੇ ਤਾਂ ਡੇਢਾ ਹਰ ਸਾਲ ਕਰਦੇ ਰਹੇ। ਜੇ ਆਪਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਲਾਈਏ ਤਾਂ 65 ਸਾਲ। ਕਿਉਂਕਿ ਜੇ ਵੀ ਤੁਹਾਨੂੰ ਚੇਤਾ ਹੋਊਗਾ ਕਿ 2011 ਤੱਕ ਅਜੇ ਬਾਕੀ ਫੋਨ ਅੱਜ ਵੀ ਅਵੇਲੇਬਲ ਹੁੰਦੇ ਸੀ। ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਜਾਏ ਕਿ ਮਾਰਕੀਟ ਸ਼ੇਅਰ, ਜੇ ਮੈਂ ਗਲਤ ਨਾ ਹੋਵਾਂ, ਤਕਰੀਬਨ 70%, 65-70% ਲੋਕਾਂ ਦੇ ਕੋਲ ਐਪਲ ਹੀ ਆ। ਤੇ ਉਸ ਤੋਂ ਬਾਅਦ ਕਿੰਨੇ ਜਿਹੜੇ ਹੋਰ ਕੰਪਨੀਜ਼ ਆ, ਨੋਕੀਆ ਗਈ, ਮੋਟਰੋਲਾ ਹੋਈ, ਹਨਾ, ਜਿਨ੍ਹਾਂ ਦੇ ਅੱਜ ਕੱਲ੍ਹ ਆਪਾਂ ਨਾਮ ਹੀ ਬਹੁਤ ਘੱਟ ਸੁਣਦੇ ਆ। ਬਲੈਕਬੈਰੀ ਹੋਈ, ਹੈ ਨਾ। ਏਸ਼ੀਅਨ ਮਾਰਕੀਟ ਦੇ ਵਿੱਚ ਹੁਆਵੇ ਨੇ ਥੋੜਾ ਜਿਹਾ ਜ਼ੋਰ ਫੜਿਆ, ਪਰ ਫਿਰ ਵੀ ਜਿਹੜਾ ਐਪਲ ਆ ਉਹ ਨੰਬਰ 1। ਪਰ ਫਿਰ ਵੀ ਲੋਕ ਆਈਫੋਨ ਲੈਣਾ ਕਾਫੀ, ਚਲੋ ਜਿਹੜੇ ਤਾਂ ਜਾਂ ਤਾਂ ਉਹਨੂੰ ਲਵ ਕਰਦੇ ਆ ਜਾਂ ਉਹਨੂੰ ਹੇਟ ਕਰਦੇ ਆ, ਦੇयर इज नो ਇਨ ਬਿਟਵੀਨ। ਜਿਹੜਾ ਐਪਲ ਦੇ ਜਿਹੜੇ ਉਹ ਸਾਰੇ ਐਪਲ ਦੇ এনवायरमेंट ਹੀ ਇਦਾਂ ਦਾ ਹਰਵਿੰਦਰ, ਜਿਹੜਾ ਉਹ ਕੀਤਾ ਆ। ਤੁਸੀਂ ਮੈਕ ਨਾਲ ਕਨੈਕਟ ਕਰਨਾ ਆ ਤਾਂ ਵੀ ਸੌਖਾ ਆ ਉਸ ਹਿਸਾਬ ਦੇ ਨਾਲ। ਇਟਸ ਲਿਟਲ ਈਜ਼ੀਅਰ ਜਾਂ ਯੂਜ਼ਰ ਫ੍ਰੈਂਡਲੀ ਇਸ ਹਿਸਾਬ ਦੇ ਨਾਲ ਉਹਨਾਂ ਨੇ ਕੀਤਾ ਹੋਇਆ ਹੈਗਾ। ਸੋ 8ਵੇਂ ਸੀਈਓ ਹੋਣਗੇ ਹੁਣ ਨਵੇਂ, ਜਿਹੜੇ ਆਥਰ ਸੌਰੀ ਜਿਹੜੇ ਜੌਨ ਟਰਨਰਸ ਜਿਹੜੇ ਆ ਉਹ 8ਵੇਂ ਸੀਈਓ ਬਣ ਜਾ ਰਹੇ ਆ। ਸੋ ਦੇਖੋ ਕਿਵੇਂ ਇਸ ਦੇ ਨਾਲ ਰਹਿੰਦਾ ਆ। ਇਹਨਾਂ ਨੇ ਦੇਖੋ ਵੈਸੇ ਐਲਾਨ ਉਦੋਂ ਕੀਤਾ ਹੈ ਵੀ ਜਦੋਂ ਹੁਣ ਪਤਾ ਵੀ ਬੰਦ ਹੋ ਚੁੱਕੀ ਆ ਹਾਲ ਦੀ ਘੜੀ ਸਟਾਕ ਮਾਰਕੀਟ, ਵੀ ਉਹਦਾ ਅਸਰ ਕਿੱਦਾਂ ਦਾ ਐਡਵਰਸਲੀ ਪੈਂਦਾ ਹੈ ਜਾਂ ਪੋਜ਼ੀਟਿਵ ਪੈਂਦਾ, ਉਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਕਹਿੰਦੇ ਵੀ ਕੰਪਨਸੇਸ਼ਨ ਪਿਛਲੇ ਸਾਲ ਇਹਨਾਂ ਦੀ ਤਕਰੀਬਨ $75 ਮਿਲੀਅਨ ਸੀਗੀ। 3 ਮਿਲੀਅਨ ਉਹਦਾ ਬੇਸ ਸੈਲਰੀ ਹੁੰਦੀ ਆ, ਬਾਕੀ ਉੱਤੇ ਤੁਸੀਂ ਜਸਟ ਇਮੈਜਿਨ ਵੀ ਉਹ ਕਿੱਦਾਂ ਹੈ। ਸੋ ਕੁੱਲ ਨੈਟਵਰਥ ਇਹਨਾਂ ਦਾ ਕਾਰਜਕਾਲ ਦੇ ਦੌਰਾਨ ਹੁਣ ਵੱਧ ਕੇ $3 ਬਿਲੀਅਨ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੈ। ਖੁਦ ਆਪ ਵੀ ਇੱਕ ਬਿਲੀਅਨੇਅਰ ਹੈਗੇ ਨੇ, ਟ੍ਰਿਲੀਅਨੇਅਰ ਕੰਪਨੀ ਦੇ ਸੀਈਓ, ਤੇ ਹੁਣ ਰਿਟਾਇਰ ਹੋ ਗਏ ਜਾਂ ਲੱਥ ਗਏ ਆ। ਤੇ ਪੂਰਾ ਇਹ ਗਰਮੀਆਂ ਜਿਹੜੀਆਂ ਕਹਿੰਦੇ ਵੀ ਇਸ ਦੇ ਵਿੱਚ ਕੱਟਣਗੇ। ਤੇ ਹੁਣ ਅੱਛਾ ਹਰਵਿੰਦਰ, ਇਹਦੇ ਵਿੱਚ ਜਿਹੜਾ AI ਦੇ ਨਾਲ ਐਪਲ ਚੰਗੀ ਤਰ੍ਹਾਂ ਨਹੀਂ ਕੰਮ ਕਰ ਸਕਿਆ, ਇਹਨਾਂ ਦੀ ਇਹ ਵੀ ਇੱਕ ਕਾਰਨ ਜਿਹੜੇ ਉਹ ਰਹਿ ਸਕਦੇ ਆ ਵੀ, ਕਿਉਂਕਿ ਹੁਣ ਇਹਨਾਂ ਨੂੰ ਐਜ਼ ਏ ਕੰਪਨੀ ਇਹਨਾਂ ਨੂੰ ਉਸ ਪਾਸੇ ਵੱਲ ਨੂੰ ਵੀ ਟ੍ਰਾਂਜ਼ਿਟ ਕਰਨਾ ਹੀ ਪੈਣਾ, ਔਰ ਅਦਰਵਾਈਜ਼ ਤਾਂ ਫਿਰ ਤਾਂ ਬਹੁਤ ਪਿੱਛੇ ਰਹਿ ਜਾਣਾ। ਸੋ ਰਾਜਕਰਨ, ਇਹਦੀ ਸਟ੍ਰੈਟਜੀ ਜਿਹੜੀ ਆ ਉਹ ਠੀਕ ਆ ਤੁਹਾਡੀ ਗੱਲ ਵੀ ਇਹਨਾਂ ਕੋਲ ਪੈਸਾ ਹੈਗਾ ਸੀ ਕਾਫੀ ਜੇ ਇਹਨਾਂ ਪਿਵਟ ਕਰਨਾ ਹੁੰਦਾ, ਪਰ ਬਾਈ ਦ ਐਂਡ ਆਫ ਦ ਡੇ ਬਾਰ-ਬਾਰ ਅਸੀਂ ਦੇਖਿਆ ਕਿ ਆਪਣੇ ਨੂੰ ਹਾਰਡਵੇਅਰ ਕੰਪਨੀ ਦੇ ਤੌਰ ਤੇ ਹੀ ਇਹਨਾਂ ਦੇਖਿਆ ਐਪਲ ਨੇ, ਤੇ ਉਹਦੇ ਵਿੱਚ ਹੀ ਇਹਨਾਂ ਸਕਸੈਸ ਰੱਖੀ ਆ। ਕਈ ਵਾਰ ਨਾ ਕੰਪਨੀਜ਼ ਦਾ ਜਿਹੜਾ ਮੋਟਿਵ ਹੁੰਦਾ ਆਪਣੇ ਆਪ ਨੂੰ ਬਹੁਤ ਐਕਸਪੈਂਡ ਨਹੀਂ ਕਰਦੇ। ਉਹ ਕਹਿੰਦੇ ਆ ਕਿ ਠੀਕ ਆ ਭਾਈ, ਆਪਾਂ ਨਾ ਜਿਸ ਤਰ੍ਹਾਂ ਹੈਗੇ ਜਿਹੜਾ ਸਾਡਾ ਕੋਰ ਫੋਕਸ ਆ ਉਹਦੇ ਤੇ ਸਾਰੀ ਗੱਲ ਰੱਖਣੀ ਆ, ਤੇ ਨਾਲ ਦੀ ਨਾਲ ਆਪਾਂ ਕੀ ਕਰਨਾ ਕਿ ਜੋ ਆਪਾਂ ਦਾ ਇਨਫਰਾਸਟ੍ਰਕਚਰ ਐਗਜ਼ਿਸਟ ਕਰਦਾ, ਜਿਹਦੇ ਉੱਤੇ ਜਿਹਦੇ ਅਸੀਂ ਸਬਜੈਕਟ ਮੈਟਰ ਐਕਸਪਰਟ ਆ, ਜਿਹਦੇ ਤੋਂ ਅਸੀਂ ਬਾਹਰ ਨਾ ਜਾਈਏ, ਸਟ੍ਰੈਚ ਆਊਟ ਆਪਣੇ ਆਪ ਨੂੰ ਨਾ ਕਰੀਏ, ਤੇ ਆਪਾਂ ਫਾਇਦੇ 'ਚ ਰਵਾਂਗੇ। ਸੋ ਦੋਨੋਂ ਪਾਸੇ ਦੀ ਗੱਲ। ਕਈ ਵਾਰ ਜਿੱਦਾਂ ਇੰਟੈਲ ਨੇ ਤੇ ਇੱਕ ਬਹੁਤ ਵੱਡੀ ਗਲਤੀ ਕੀਤੀ ਇਸ ਚੀਜ਼ ਨੂੰ ਲੈ ਕੇ ਵੀ ਉਹ ਪ੍ਰੋਸੈਸਿੰਗ ਦੇ ਵਿੱਚ ਉਹਨਾਂ ਦਾ ਕਿੰਗ ਸੀ, ਨੰਬਰ 1 ਕੰਪਨੀ ਸੀ ਕਿਸੇ ਟਾਈਮ ਦੇ ਉੱਤੇ, ਤੇ ਉਹਨਾਂ ਪਿਵਟ ਨਹੀਂ ਕੀਤਾ ਟੂ ਫੋਨ, ਆਪਣੇ ਆਪ ਨੂੰ ਪ੍ਰੋਸੈਸਰ PC ਪ੍ਰੋਸੈਸਰ ਉੱਤੇ ਜ਼ਿਆਦਾ ਫੋਕਸ ਰੱਖਿਆ। ਬਾਈ ਦਾ ਟਾਈਮ ਉਹਨਾਂ ਪਿਵਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਗੱਲ ਨਹੀਂ ਬਣੀ, ਹਨਾ। ਕਈ ਗੱਲ ਸੋ ਕਈ ਵਾਰ ਉੱਦਾਂ ਹੋ ਜਾਂਦਾ, ਪਰ ਕਈ ਵਾਰ ਜਿਹੜੀ ਕਈ ਕੰਪਨੀਜ਼ ਆ, ਟ੍ਰੈਡੀਸ਼ਨਲ ਕੰਪਨੀਜ਼ ਆ, ਜਿੱਦਾਂ ਤੁਸੀਂ ਸਟੋਰੇਜ ਇੰਡਸਟਰੀ ਦੇ ਵਿੱਚ ਵੇਖ ਲਓ, ਸੀਗੇਟ ਹੋ ਗਿਆ, ਵੈਸਟਰਨ ਡਿਜੀਟਲ ਹੋ ਗਿਆ, ਉਹ ਕਹਿੰਦੇ ਆ ਕਿ ਅਸੀਂ ਹਾਰਡਵੇਅਰ ਕੰਪਨੀ ਆ, ਸਾਡਾ ਜਿਹੜਾ ਕੋਰ ਫੋਕਸ ਆ ਉਹ ਮੈਮਰੀ ਆ, ਤੇ ਦੇ ਆਰ ਡੂਇੰਗ ਵੈਲ ਐਜ਼ ਵੈਲ, ਗੁੱਡ ਐਜ਼ ਵੈਲ।
ਸੋ ਡਿਪੈਂਡ ਕਰਦਾ ਹੁੰਦਾ ਹੈ ਨਾ ਮਾਰਕੀਟ ਕੰਡੀਸ਼ਨ ਅੱਗੇ ਕਿੱਦਾਂ ਦੀ ਜਾ ਰਹੀ ਹੈ। ਇਸ ਲਈ ਤਾਂ ਤੁਸੀਂ ਕਿਹਾ $75 ਮਿਲੀਅਨ CEO ਨੂੰ ਇਸੇ ਲਈ ਤਾਂ ਮਿਲਦਾ ਕਿ ਉਹ ਏਦਾਂ ਹੀ ਵਿਜ਼ਨਰੀ ਏਦਾਂ ਹੀ ਡੇਟਾ ਡਰਿਵਨ ਬਿਲਕੁਲ ਡਿਸੀਜਨ ਜਿਹੜੇ ਉਹ ਮੇਕ ਕਰ ਸਕਣ। ਤੇ ਹੁਣੇ ਤਾਂ ਕੋਈ ਇਹ ਨਹੀਂ ਕਹਿ ਸਕਦੇ ਵੀ ਸਹੀ ਹੈ ਜਾਂ ਗਲਤ ਆ। ਇਹ ਚੀਜ਼ ਐਪਲ ਦੇ ਉੱਤੇ ਵੀ ਲਾਗੂ ਹੁੰਦੀ ਆ ਕਿ ਜਿਹੜਾ ਉਹਨਾਂ ਦਾ ਬੋਰਡ ਆਫ ਡਾਇਰੈਕਟਰ ਆ ਉਹਨਾਂ ਦੀ ਵਿਜ਼ਨ ਕੀ ਆ, ਉਹ ਕੀ ਸੋਚਦੇ ਵੀ AI ਨੂੰ ਫੋਕਸ AI ਦੇ ਉੱਤੇ ਐਪਲ ਨੂੰ ਫੋਕਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਊਗਾ। ਪਰ ਇਹ ਆ ਵੀ ਉਹਨਾਂ ਦੇ AI ਨੂੰ ਕੋਸ਼ਿਸ਼ ਤਾਂ ਕੀਤੀ ਹੋਈ ਹੈ ਐਪਲ ਦੇ ਵਿੱਚ ਲੈ ਕੇ ਆਉਣ ਦੀ ਆਪਰੇਟਿੰਗ ਸਿਸਟਮ, ਪਰ ਉਦਾਂ ਉਹਨਾਂ ਦੀ AI ਜੇ ਸਟੈਂਡ ਅਲੋਨ ਦੇ ਤੌਰ ਦੇ ਉੱਤੇ ਤੁਸੀਂ ਲਾਰਜ ਲੈਂਗੁਏਜ ਮਾਡਲ ਕਹਿ ਲਓ ਜਾਂ ਫਾਊਂਡੇਸ਼ਨ ਮਾਡਲ ਕਹਿ ਲਓ, ਉਸ ਹਿਸਾਬ ਦੀ ਜਿਹੜੀ ਚਾਰਜ ਹੋਈ ਆ ਉਹ ਐਪਲ ਨੇ ਨਹੀਂ ਕੀਤੀ। ਜੀ। ਨਹੀਂ ਬਿਲਕੁਲ ਐਪਲ ਇੰਟੈਲੀਜੈਂਸ ਕਹਿੰਦੇ ਸੀਗੇ AI ਨੂੰ, ਇਹ ਆਪਣੀ ਨੂੰ, ਪਰ ਉਹ ਗੱਲ ਬਣੀ ਨਹੀਂ। iOS 27 ਨੂੰ ਲੈ ਕੇ ਇੱਕ ਲੀਕ ਸਾਹਮਣੇ ਆ ਰਹੀ ਹੈ। ਚਲੋ ਹੁਣ ਆਪਾਂ ਐਪਲ ਦੀਆਂ ਗੱਲਾਂ, ਆਲ ਥਿੰਗਸ ਐਪਲ ਦੇ ਵਿੱਚ, ਇਹ ਵੀ ਗੱਲ ਨੂੰ ਨਾਲ ਹੀ ਨਿਬੇੜ ਦਿੰਦੇ ਆ। ਜੀ। iOS 27 ਜਿਹੜਾ ਹਰਵਿੰਦਰ ਆ ਰਿਹਾ, ਪੁਰਾਣੇ ਆਈਫੋਨ 4 ਆਈਫੋਨ ਮਾਡਲਸ ਦੀ ਸਪੋਰਟ ਜਿਹੜੀ ਉਹ ਖਤਮ ਕਰਨ ਹਾਂਜੀ। ਜਿਹੜੀ ਉਹ ਜਾ ਰਹੇ ਆ। ਆਈਫੋਨ 11 11 ਪ੍ਰੋ ਤੇ ਜਿਹੜੇ ਪ੍ਰੋ ਮੈਕਸ ਤੇ ਆਈਫੋਨ SE ਸੈਕਿੰਡ ਜਨਰੇਸ਼ਨ, ਇਹ ਹਾਂਜੀ। ਸਾਰੇ ਜਿਹੜੇ iOS 26 ਤੱਕ ਜਿਹੜੀ ਉਹ ਚੱਲਣਗੇ, ਉਹਨਾਂ ਨੂੰ ਅਗਲੀ ਜਿਹੜੀ ਆ ਉਹ ਨਹੀਂ ਮਿਲੂਗੀ। ਸੋ ਕੱਲ ਕਿਸੇ ਨੇ ਵੀਬੋ ਦੇ ਉੱਤੇ ਜਿਹੜਾ ਇਹ ਲੀਕ ਕੀਤਾ ਸੀਗਾ ਵੀ iOS 27, ਇੱਕ ਤਾਂ ਇਹ ਆ ਵੀ ਚਲੋ ਆ ਹੀ ਰਿਹਾ ਸੀ, ਇਹਨਾਂ ਨੇ ਅਨਵੀਲ ਤਾਂ ਕੀਤਾ ਸੀਗਾ ਇਹਨਾਂ ਦੀ WWDC ਇਵੈਂਟ ਦੇ ਵਿੱਚ, ਤੇ ਉਹਦੇ ਵਿੱਚ 4 ਜਿਹੜੇ ਆਈਫੋਨਸ ਆ ਉਹਨਾਂ ਦੀ ਜਿਹੜੀ ਕਹਿ ਲਓ ਵੀ ਸਰਵਿਸ ਆ ਉਹ ਬੰਦ ਹੋਣ ਜਾ ਰਹੀ ਆ। ਇਹ ਮਾਡਲ ਜਿਹੜੇ ਉਹਨਾਂ ਨੇ ਛੱਡ ਦਿੱਤੇ ਆ। ਜੀ। ਜੀ। ਸੋ ਇਹ ਤਾਂ ਕਰਨਾ ਹੀ ਹੁੰਦਾ, ਉਹ ਚਾਹੁੰਦੇ ਆ ਵੀ ਤੁਸੀਂ ਆਪਣੇ ਹਾਰਡਵੇਅਰ ਰਿਫਰੈਸ਼ ਕਰੋ ਭਾਵੇਂ ਚੱਲਦੇ ਹੁਣ ਇਹ ਤਾਂ ਗੱਲ ਕਰਕੇ ਵੀ ਹਾਰਡਵੇਅਰ ਕੰਪਨੀ ਤਾਂ ਹੀ ਵਿਕੂਗੀ ਜੇ ਪੁਰਾਣੇ ਆਬਸੋਲੀਟ ਹੋਣਗੇ ਤਾਂ ਨਾ ਹੀ ਨਵਾਂ ਕੋਈ ਖਰੀਦਦਾ। ਤੇ ਕਈ ਲੋਕੀ ਹੱਸਦੇ ਵੀ ਹੁੰਦੇ ਆ ਕਿ ਯਾਰ ਜਦੋਂ ਨਵਾਂ ਆਪਰੇਟਿੰਗ ਸਿਸਟਮ ਹੁੰਦਾ, ਪਤਾ ਨਹੀਂ ਇੱਕ ਜਨਰੇਸ਼ਨ ਪੁਰਾਣਾ ਚੱਲਦਾ ਨਾ, ਫੋਨ 'ਚ ਪ੍ਰੋਬਲਮ ਆਉਣ ਲੱਗ ਪੈਂਦੀ ਆ, ਸਲੋ ਬੜਾ ਹੋਣ ਲੱਗ ਪੈਂਦਾ। ਐਂਡ ਇਟਸ ਟਰੂ, ਐਂਡ ਇਹਨਾਂ ਨੇ ਮਿਲੀਅਨਸ ਆਫ ਡਾਲਰ ਉਹਦੇ ਜੁਰਮਾਨੇ ਦਿੱਤੇ ਹੋਏ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅੱਛਾ, ਅਗਲੀ ਹਰਵਿੰਦਰ ਆਪਾਂ AI ਨੂੰ ਲੈ ਕੇ ਹੀ ਗੱਲ ਜਿਹੜੀ ਕਰਦੇ ਆ। ਕਾਲਜ ਗ੍ਰੈਜੂਏਸ਼ਨਸ ਨੂੰ ਲੈ ਕੇ ਜਿਹੜੀ ਇਹ ਚਰਚਾ ਆ, ਕਿਉਂਕਿ ਇਹ ਹੁਣ ਸਵਾਲ ਤਾਂ ਬਹੁਤ ਆ ਵੀ ਕੀ ਪੜ੍ਹਾਈ ਕਰਨੀ ਚਾਹੀਦੀ ਆ, ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾਇਆ ਜਾਵੇ। ਤੇ ਜੋ ਇੰਡਸਟਰੀ ਦੇ ਵਿੱਚ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ, ਕਿਤੇ ਨਾ ਕਿਤੇ ਇਹ ਲੱਗ ਰਿਹਾ ਜਿਹੜੇ ਨਵੇਂ ਕਾਲਜ ਗ੍ਰੈਜੂਏਟਸ ਆ ਉਹਨਾਂ ਨੂੰ ਖਾਸਾ ਜਿਹੜਾ ਉਹ ਡਰ ਵੀ ਸਤਾ ਰਿਹਾ ਵੀ ਯਾਰ ਹੁਣ ਤਾਂ ਅਸੀਂ ਜਿਹੜੀਆਂ ਡਿਗਰੀਆਂ ਕਰਨੀਆਂ ਸੀਗੀਆਂ, ਸ਼ੁਰੂ ਕਰ ਲਈਆਂ, ਜਿਹੜੀਆਂ ਕਰ ਰਹੇ ਸੀ ਲਾਸਟ ਈਅਰਸ 'ਚ ਹੋਣਗੇ ਜਾਂ ਜਿਨ੍ਹਾਂ ਨੇ ਸ਼ੁਰੂ ਕੀਤਾ ਉਹਨਾਂ ਲਈ ਬੜਾ ਔਖਾ ਆ। ਮਿਡਲ ਮੈਨੇਜਮੈਂਟ ਆਬਸਲੀਟ ਹੋਣ ਦਾ ਜਿਹੜਾ ਖਤਰਾ ਹੈ ਉਹ ਇਸ ਟਾਈਮ ਬਣਿਆ ਪਿਆ ਹੈਗਾ ਆ। ਪਹਿਲੋਂ ਨਿਊ ਕਾਲਜ ਗ੍ਰੈਜੂਏਟਸ ਦੇ ਉੱਤੇ AI ਦੀ ਮਾਰ ਸੀਗੀ, ਹੁਣ ਮਿਡਲ ਮੈਨੇਜਮੈਂਟ ਦੇ ਉੱਤੇ ਵੀ ਵਾਰੋ ਵਾਰੀ ਰਾਜਕਾਰਨ ਸਾਰਿਆਂ ਦੀ ਇਹਦੇ ਵਿੱਚ ਵਾਰੀ ਆਉਣੀ, ਇੰਪੈਕਟ ਤਾਂ ਹੋਣਾ ਹੀ ਆ ਨਾ। ਆਪਾਂ 3 ਸਾਲ ਪਹਿਲਾਂ ਤੋਂ ਹੀ ਗੱਲ ਕਰਦੇ ਸੀ ਕਿ ਇਹ ਚੇਂਜਸ ਆਉਣਗੀਆਂ, ਕੋਈ ਸਲੋ ਆਉਣਗੀਆਂ, ਕੋਈ ਫਾਸਟ ਆਉਣਗੀਆਂ ਨਾ। ਦੇਖੋ ਕੋਵਿਡ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਸੌਫਟਵੇਅਰ ਇੰਜੀਨੀਅਰ ਆ, ਮਿਡ ਲੈਵਲ ਸੌਫਟਵੇਅਰ ਇੰਜੀਨੀਅਰ ਆ, ਆਪਾਂ ਬਾਰ-ਬਾਰ ਉਹਨੂੰ ਮੈਂਸ਼ਨ ਕਰਦੇ ਹਾਂ ਇਸ ਗੱਲ ਨੂੰ ਕਿ $1 ਮਿਲੀਅਨ ਦੇ ਉਹਨਾਂ ਦੇ ਪੈਕੇਜ ਤਾਂ ਕਿਤੇ ਨਹੀਂ ਸੀ ਗਏ, 2-2 ਮਿਲੀਅਨ ਵੀ ਆਮ ਹੀ ਸੀ। ਤੇ ਉਸ ਟਾਈਮ ਦੇ ਵਿੱਚ ਇਹ ਇੱਕ ਵੱਡਾ ਪ੍ਰੋਫੈਸ਼ਨ ਜਿਹੜਾ ਮੰਨਿਆ ਗਿਆ, ਜਿਹਦੇ ਕਰਕੇ ਹੁਣ ਟਾਈਮ ਤੁਸੀਂ ਸੋਚਦੇ ਹੋ ਵੀ ਜੋ ਗ੍ਰੈਜੂਏਟ ਜਿਹੜੇ ਹੋ ਰਹੇ ਆ, ਤਾਂ ਉਸ ਚੀਜ਼ ਨੂੰ ਦੇਖ ਕੇ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਬਹੁਤ ਜ਼ਿਆਦਾ ਲੋਕੀ ਆਏ, ਕਿਉਂਕਿ ਉਹਨੇ 4 ਸਾਲ ਪਹਿਲਾਂ ਤਕਰੀਬਨ ਉਸ ਟਾਈਮ ਤੇ ਉੱਤੇ ਉਹਨੇ ਗ੍ਰੈਜੂਏਸ਼ਨ ਸ਼ੁਰੂ ਕੀਤੀ ਸੀ। ਤੇ ਬਾਏ ਦਾ ਟਾਈਮ 4 ਸਾਲਾਂ ਦੇ ਵਿੱਚ ਹੀ ਫੰਡਾਮੈਂਟਲ ਸ਼ਿਫਟ ਆ ਗਿਆ ਸਾਰੀ ਚੀਜ਼ ਨੂੰ, ਸੌਫਟਵੇਅਰ ਪ੍ਰੋਗਰਾਮਿੰਗ, ਕੋਡਿੰਗ ਨੂੰ ਲੈ ਕੇ। ਤੇ ਮੈਂ ਨਾ ਜੇ ਪਿਛਲੇ ਹਫ਼ਤੇ ਮੈਂ ਇਹ ਚੀਜ਼ ਪੜ੍ਹਦਾ ਸੀ ਕਿ ਜਿਹੜੇ ਸਹਿੰਦੇ ਲੋਕ ਆ, ਥੋੜੇ ਪੈਸੇ ਵਾਲੇ ਲੋਕ ਆ, ਉਹਨਾਂ ਆਪਣੇ ਬੱਚਿਆਂ ਨੂੰ ਜਿਹੜੀ ਕਾਉਂਸਲਿੰਗ ਆ, ਉਹ ਡੈਡੀਕੇਟਿਡ ਦਿਵਾਉਣੀ ਸ਼ੁਰੂ ਕੀਤੀ ਹੋਈ ਆ, ਹੈ ਨਾ। ਪਰਸਨਲ ਜਿਹੜੇ ਆ ਜੌਬ ਸਰਚ ਦੇ ਵਿੱਚ ਜਿਹੜੇ ਮਾਹਰ ਲੋਕੀ ਆ, ਉਹਨਾਂ ਨੂੰ ਹਾਇਰ ਕਰਕੇ ਪੈਸੇ ਆਪ ਖਰਚ ਕੇ ਵੀ ਤੁਸੀਂ ਜੌਬ ਸਰਚ ਕਿੱਦਾਂ ਕਰਨੀ ਆ। ਕਿਉਂਕਿ ਇਹ ਇੱਕ ਵਾਕਈ ਵੱਡਾ ਚੈਲੰਜ ਬਣ ਗਿਆ। ਉਹਦੇ ਨਾਲ ਰਿਲੇਟਡ ਆਪਾਂ ਹੋਰ ਵੀ ਅੱਜ ਗੱਲਬਾਤ ਕਰਾਂਗੇ, ਮਾਰਕੀਟ ਸ਼ਿਫਟ ਕਿੱਦਾਂ ਹੋ ਰਿਹਾ, ਰਾਈਟ। ਸੋ ਉਹਦੇ ਨਾਲ ਇਹ ਆ ਕਿ ਮਾਰਕੀਟ ਸ਼ਿਫਟ, ਲੇਬਰ ਕਿੱਦਾਂ ਹੋ ਰਿਹਾ, ਇਹਦੇ ਬਾਰੇ ਆਪਾਂ ਬਹੁਤ ਸਮੇਂ ਤੋਂ ਗੱਲਾਂ ਕਰਦੇ ਆਏ ਹਾਂ। ਇਸ ਕਈ ਪੱਖਾਂ ਤੋਂ ਇਸ ਮਾਮਲੇ ਨੂੰ ਅਸੀਂ ਘੋਖਿਆ, ਇਮੀਗ੍ਰੇਸ਼ਨ ਨੂੰ ਇਹਦੇ 'ਚ ਲੈ ਕੇ ਆਏ ਵੀ ਜਿਹੜਾ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਹੋ ਰਿਹਾ, ਉਹ ਕਿੱਦਾਂ ਰਿਲੇਟਡ ਹੈਗਾ ਵੀ ਆਉਣ ਵਾਲੇ ਟਾਈਮ ਵਿੱਚ ਓਨੀ ਲੇਬਰ ਦੀ ਲੋੜ ਨਹੀਂ ਪਏਗੀ, ਰਾਈਟ। ਸੋ ਦੋਨੋਂ ਲੈਵਲ ਦੇ ਉੱਤੇ, ਵਾਈਟ ਕਾਲਰ ਜੌਬਸ ਉੱਤੇ ਤੇ ਬਲੂ ਕਾਲਰ ਜੌਬਸ ਉੱਤੇ ਉਨੀ ਆਪਾਂ ਨੂੰ ਜ਼ਰੂਰਤ ਨਹੀਂ ਪੈਣੀ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਨੇ ਹੈ ਨਾ ਕਾਫੀ ਕੁਛ ਅਸਿਸਟ ਕਰਨਾ, ਚਲੋ 100% ਟੇਕ ਓਵਰ ਤਾਂ ਨਹੀਂ, ਪਰ ਅਸਿਸਟ ਕਰਨਾ।
ਸੋ ਇਹ ਕਾਫ਼ੀ ਪੱਖਾਂ ਤੋਂ ਆਪਾਂ ਬੜੇ ਚਿਰ ਤੋਂ ਅੰਦਾਜ਼ੇ ਜਿਹੜੇ ਆ ਲਾਉਂਦੇ ਆ ਰਹੇ ਹਾਂ। ਸੋ ਨਿਊ ਕਾਲਜ ਗ੍ਰੈਡ ਦੇ ਵਿੱਚ ਬਾਰ-ਬਾਰ ਤੁਸੀਂ ਇਹ ਚੀਜ਼ ਦੇਖੋ ਕਿ ਨਿ ਜਿਹੜੇ ਜਿਹੜੇ ਰਿਡੰਡੈਂਟ ਤੇ ਬੇਸਿਕ ਟਾਸਕਸ ਹੁੰਦੇ ਆ, ਰਾਈਟ? ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਭਲੀ-ਭਾਂਤੀ ਕਰ ਲੈਂਦੀ ਆ। ਮਿਸਾਲ ਦੇ ਤੌਰ ਤੇ ਅੱਜ ਦੇ ਦਿਨ ਵਿੱਚ ਤੁਸੀਂ ਕੋਈ ਸਾਫਟਵੇਅਰ ਐਪਲੀਕੇਸ਼ਨਸ ਬਣਾਉਣੀਆਂ ਹੋਣ, ਤੇ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਕੋਈ ਸੀ ਸ਼ਾਰਪ, ਪ੍ਰੋਗਰਾਮਿੰਗ, ਪਾਇਥਨ ਵਗੈਰਾ ਦੀ ਤੁਹਾਨੂੰ, ਹੈ ਨਾ, ਉਸ ਹਿਸਾਬ ਦੇ ਨਾਲ ਲੋੜ ਨਹੀਂ ਹੈਗੀ। ਤੁਸੀਂ ਬੇਸਿਕ ਇੱਕ ਚੱਲਦਾ ਫਿਰਦਾ ਜਿਹਾ ਜਿਹੜਾ ਕਹਿ ਲਓ ਕਿ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਜੀ ਗਾੜੀ ਜਿਹਾ ਜਿਹੜਾ ਕੰਮ ਆ ਤੁਸੀਂ ਯੂਜ਼ਿੰਗ ਕੋਰ ਜਿਹੜੀ ਵਾਈਬ ਕੋਡਿੰਗ, ਹੈ ਨਾ, ਉਹਦੇ ਨਾਲ ਤੁਸੀਂ ਬਣਾ ਸਕਦੇ ਹੋ। ਆਪਾਂ ਨਿੱਤ ਬਣਾਉਂਦੇ ਆ ਇਹਦੇ ਵਿੱਚ, ਮੈਂ ਖੁਦ ਬਹੁਤ ਬਣਾਉਣਾ। ਤੇ ਉਹਦੇ ਵਿੱਚ ਹੈ ਨਾ, ਉਹ ਜਿਹੜੇ ਕੰਮ ਹੈਗੇ ਪੁਰਾਣੇ ਟਾਈਮ ਦੇ ਵਿੱਚ ਤੁਹਾਨੂੰ ਇੱਕ ਬੰਦਾ ਹਾਇਰ ਕਰਨਾ ਪੈਂਦਾ ਹੈ, ਸਾਫਟਵੇਅਰ ਇੰਜੀਨੀਅਰ, ਹੈ ਨਾ, ਉਹਨੂੰ ਭਾਵੇਂ ਘੱਟ ਪੈਸੇ ਦੇ ਕੇ ਕਰ ਲਓ ਨਿਊ ਕਾਲਜ ਗ੍ਰੈਡ, ਜਾਂ ਤੁਸੀਂ ਇੰਡੀਆ ਦੇ ਵਿੱਚ ਕੰਮ ਜਿਹੜਾ ਆਊਟਸੋਰਸ ਕਰ ਦਿਓ, ਜਾਂ ਹੋਰ ਏਸ਼ੀਅਨ ਕੰਟਰੀਜ਼ ਦੇ ਵਿੱਚ ਆਊਟਸੋਰਸ ਕਰਕੇ ਤੁਸੀਂ ਕੰਮ ਕਰਵਾਉਂਦੇ ਹੁੰਦੇ। ਹੁਣ ਉਹਦੀ ਜ਼ਰੂਰਤ ਨਹੀਂ ਪੈਂਦੀ, ਤੁਸੀਂ AI ਦੇ ਉੱਤੇ ਪੈਸੇ ਖਰਚੋ, ਟੋਕਨ ਥੋੜ੍ਹੇ ਜਿਹੇ ਸਪੈਂਡ ਹੋਣੇ ਆ, ਤੇ ਉਹਦੇ ਨਾਲ ਤੁਸੀਂ ਜੋ ਮਰਜ਼ੀ ਜਨਰੇਟ ਕਰ ਲਓ। ਸੋ ਨਿਊ ਕਾਲਜ ਗ੍ਰੈਡ ਦੇ ਉੱਤੇ ਤੇ ਵਾਕਈ ਜਿਹੜਾ ਖਤਰਾ ਉਹ ਮੰਡਰਾ ਰਿਹਾ ਸੀ। ਡੇਟਾ ਨੇ ਵੀ ਇਹੀ ਚੀਜ਼ ਸ਼ੋ ਕੀਤੀ ਹੈ ਸਾਨੂੰ, ਹੈ ਨਾ। ਉਹਦੇ ਵਾਸਤੇ ਕਈ ਤਰ੍ਹਾਂ ਦੇ ਰੂਲਿੰਗ ਜਿਹੜੀਆਂ ਬਿੱਲ ਜਿਹੜੇ ਆ ਲੈ ਕੇ ਆਏ ਆ ਉਹਦੇ ਵਿੱਚ ਕਾਂਗਰਸ ਦੇ ਵਿੱਚ ਵੀ ਕਿੱਦਾਂ ਟ੍ਰੇਨਿੰਗ ਦਿੱਤੀ ਜਾਏ। ਗਵਰਨਮੈਂਟ ਆਈਡੀਆ ਲੈ ਕੇ ਆਏ ਵੀ ਆਪਣੇ ਸਕੂਲਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕਿੱਦਾਂ, ਹੈ ਨਾ, ਲਿਆਂਦਾ ਜਾਏ ਸਭ ਕੁਛ। ਪਰ ਹੁਣ ਜਿਹੜਾ ਰੈਡੀਕਲ ਜਿਹੜੀ ਆਰਟੀਕਲ ਸਾਡੇ ਸਾਹਮਣੇ ਆਇਆ, ਉਹ ਆਇਆ ਜਿਹੜੇ ਬਲੌਕ ਦੇ CEO ਆ। ਤੁਹਾਨੂੰ ਚੇਤਾ ਹੋਣਾ ਕੁਛ ਹਫ਼ਤੇ ਪਹਿਲਾਂ, ਤਕਰੀਬਨ ਮਹੀਨਾ ਕੁ ਪਹਿਲਾਂ ਜਾਂ ਸਵਾ ਮਹੀਨਾ ਲਾ ਲਓ, ਬਲੌਕ ਦੇ CEO ਨੇ ਆਪਣੀ 40% ਦੀ ਜਿਹੜੀ ਵਰਕਫੋਰਸ ਆ ਉਹਨੂੰ ਰਿਡਿਊਸ ਕੀਤਾ ਸੀ, ਖਤਮ ਕੀਤਾ ਸੀ, ਲੇ ਆਫ ਕੀਤਾ ਸੀ। ਤੇ ਬਲੌਕ ਦੇ CEO ਹੈਗੇ ਜਿਹੜੇ ਟਵਿੱਟਰ ਦੇ ਪੁਰਾਣੇ CEO ਹੁੰਦੇ ਸੀ, ਜੈਕ ਡੋਰਸੀ। ਹਾਂਜੀ। ਤੇ ਉਹਨਾਂ ਨੇ ਰਾਜਕਰਨ ਜਿਹੜਾ ਆਈਡੀਆ ਲੈ ਕੇ ਆਂਦਾ ਹੁਣ, ਉਹ ਕਹਿੰਦਾ ਲੈਟਸ ਗੋ ਬੈਕ ਟੂ ਦ ਬੇਸਿਕਸ। ਕਹਿੰਦਾ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿੱਦਾਂ ਹੁੰਦਾ ਸੀ ਆਪਾਂ ਆਈਡੀਆ ਉਦਾਂ ਹੀ ਲੈ ਕੇ ਆਉਂਦੇ, ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਜਿਹੜੀ ਉਹ ਸਾਡੇ ਸਾਹਮਣੇ ਆ। ਉਹ ਕਹਿੰਦੇ ਜਿਹੜੇ ਕੰਪਨੀਜ਼ ਆ, ਜਿਹੜੇ ਹਾਇਰਾਰਕੀ ਸਟਰਕਚਰ ਆ, ਹਾਇਰਾਰਕੀ ਤੋਂ ਕਹਿਣ ਦਾ ਭਾਵ ਹੁੰਦਾ ਵੀ ਇੱਕ CEO ਆ, ਉਹਦੇ ਥੱਲੇ ਸੀਨੀਅਰ VP ਹੋ ਗਏ, ਹੈ ਨਾ, ਜਾਂ ਐਗਜ਼ੈਕਟਿਵ VP ਹੋ ਗਏ, ਫਿਰ VPs ਆ ਗਏ, ਫਿਰ ਡਾਇਰੈਕਟਰ ਲੈਵਲ ਦੀਆਂ, ਹਾਂ, 2-3 ਲੈਵਲ ਆ ਜਾਂਦੇ ਆ, ਫਿਰ ਮੈਨੇਜਰ ਹਾਂਜੀ। ਦੇ 2-3 ਲੈਵਲ ਆ ਜਾਂਦੇ, ਕਈ ਕੇਸਿਸ ਵਿੱਚ ਪ੍ਰੋਡਕਸ਼ਨ ਵਿੱਚ ਸੁਪਰਵਾਈਜ਼ਰ ਹੁੰਦੇ ਆ, ਫਿਰ ਲੀਡ ਹੁੰਦੇ ਆ, ਫਿਰ ਇੰਜੀਨੀਅਰ ਹੁੰਦੇ ਆ, ਰਾਈਟ? ਇਹ ਹਾਇਰਾਰਕੀ ਹੋ ਗਈ। ਸੋ ਇਹ ਕਹਿੰਦੇ ਆ ਕਿ ਇਹਦੇ ਤੋਂ ਆਪਾਂ ਨੂੰ ਮੁਕਤ ਹੋਣ ਦਾ ਮੌਕਾ ਆ ਗਿਆ ਹਾਇਰਾਰਕੀ ਤੋਂ। ਕਹਿਣ ਦਾ ਅੱਛਾ। ਮਤਲਬ ਵੀ ਮੇਬੀ 3000 ਜਾਂ 4000 ਬੰਦਾ ਜਿਹੜਾ ਉਹ CEO ਨੂੰ ਸਿੱਧਾ ਰਿਪੋਰਟ ਕਰੂਗਾ। ਵਾਓ! ਤੇ ਉਹ ਜਿਹੜਾ ਉਹ ਕੋਰ ਆਈਡੀਆ ਜੈਕ ਡੋਰਸੀ ਸਾਹਮਣੇ ਲੈ ਕੇ ਆਏ ਆ। ਉਹ ਕਹਿੰਦੇ ਵੀ ਜਿਹੜੇ ਹੁਣ ਵੇਖੋ ਮੈਨੇਜਮੈਂਟ ਦਾ ਕੀ ਕੰਮ ਹੁੰਦਾ ਸਾਰਾ। ਮੈਨੇਜਮੈਂਟ ਦਾ ਬੇਸਿਕਲੀ ਕੰਮ ਹੁੰਦਾ ਕੋਆਰਡੀਨੇਸ਼ਨ। ਕਿ ਕਿਸੇ ਨੇ ਜਿਹੜਾ ਹੂੰ। ਕੰਮ ਕਰਨਾ, ਤੁਸੀਂ ਥੋੜ੍ਹੇ ਜਿਹੇ, ਇੱਕ ਮੈਨੇਜਰ 5 ਬੰਦਿਆਂ ਨੂੰ ਮੈਨੇਜ ਕਰਦਾ, 7 ਨੂੰ ਕਰਦਾ, 10 ਨੂੰ ਕਰਦਾ। ਫਿਰ ਉਹਨਾਂ ਮੈਨੇਜਰਸ ਨੂੰ ਡਾਇਰੈਕਟਰਸ ਮੈਨੇਜ ਕਰਦੇ ਆ, ਤੇ ਉਹਨਾਂ ਨੂੰ VPs ਮੈਨੇਜ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਵਿੱਚ ਕੋਆਰਡੀਨੇਸ਼ਨ ਚਾਹੀਦੀ ਹੁੰਦੀ ਆ। ਤੇ ਇੱਕ ਦੂਸਰੀ ਚੀਜ਼ ਹੁੰਦੀ ਇਨਫੋਰਮੇਸ਼ਨ ਫਲੋ, ਹੈ ਨਾ, ਕਿ ਕਿਹੜੀ ਹਾਂਜੀ। ਇਨਫੋਰਮੇਸ਼ਨ ਪਾਸ ਔਨ ਕਰਨੀ ਹੈ, ਕਿਹੜੇ ਲੈਵਲ ਤੇ ਕਰਨੀ ਹੈ, ਕਿੱਦਾਂ ਕਰਨੀ ਆ, ਉਹ ਸਾਰੀਆਂ ਚੀਜ਼ਾਂ ਨੂੰ। ਤੇ ਆਪਾਂ ਥੋੜ੍ਹੀ ਜਿਹੀ ਹੋਰ ਡਿਟੇਲ ਦੇ ਵਿੱਚ ਚਲੇ ਜਾਂਦੇ ਹਾਂ ਵੀ ਜਿਹੜੀ ਹਾਇਰਾਰਕੀ ਆ ਆਪਾਂ, ਹੈ ਨਾ, ਐਗਜ਼ਿਸਟ ਹੀ ਕਿਉਂ ਕਰਦੀ ਆ। ਕਿਉਂਕਿ ਵੇਖੋ ਆਰਗੇਨਾਈਜੇਸ਼ਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਆ ਉਹ ਆਰਗੇਨਾਈਜੇਸ਼ਨਾਂ ਦੇ ਵਿੱਚ ਕੰਮ ਕਰਦੇ ਆ। ਤੇ ਜੇ ਉਹਦੇ ਵਿੱਚ ਇੱਕ ਇਨਫੋਰਮੇਸ਼ਨ ਫਲੋ ਦੇ ਵਾਸਤੇ ਬਹੁਤ ਵੈਰਾਈਟੀ ਆਫ ਇਨਫੋਰਮੇਸ਼ਨ ਹੁੰਦੀ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ CEO ਨੇ ਬੋਲਣਾ ਹੁੰਦਾ, ਨਾਰਮਲ ਇੰਜੀਨੀਅਰ ਉਹਨੂੰ ਸਮਝ ਨਹੀਂ ਸਕਦਾ, ਉਹਨੂੰ ਇੰਟਰਪ੍ਰੀਟ ਨਹੀਂ ਕਰ ਸਕਦਾ ਵੀ ਇਹਦਾ ਕਹਿਣ ਦਾ ਕੀ ਮਤਲਬ ਹੈ। ਉਹਨੇ ਬਿਜ਼ਨਸ ਲੈਵਲ ਤੇ ਬੋਲਣਾ, ਤੇ ਜਿਹੜੇ ਇੰਜੀਨੀਅਰ ਲੈਵਲ ਦੇ ਉੱਤੇ ਲੋਕ ਹੁੰਦੇ ਆ, ਉਹਨਾਂ ਰੋਜ਼ਮਰਾ ਦੀ ਪ੍ਰੋਬਲਮਸ ਨੂੰ ਸੋਲਵ ਕਰਨਾ, ਆਹ ਪ੍ਰੋਬਲਮ ਆਈ ਹੈ, ਇਹਨੂੰ ਸੋਲਵ ਕਰਨਾ। ਸੋ ਉਹ ਜਿਹੜੀ ਮਿਡਲ ਮੈਨੇਜਮੈਂਟ ਹੁੰਦੀ ਆ, ਉਹ ਰਾਊਟਿੰਗ ਲੇਅਰ ਦੇ ਤੌਰ ਦੇ ਉੱਤੇ ਕੰਮ ਕਰਦੀ ਆ। ਇੱਕ ਠੀਕ ਹੈ। ਕੰਟੈਕਸਟ ਜਿਹੜਾ ਉੱਤੋਂ ਮੈਸੇਜ ਆ ਰਿਹਾ, ਉਹਨੂੰ ਕੰਟੈਕਚੁਅਲਾਈਜ਼ ਕਰਨਾ, ਉਹਦੇ ਬੇਸ ਤੇ ਡਿਸੀਜਨ ਬਣਾਉਣਾ, ਤੇ ਡਿਸੀਜਨ ਜਿਹੜੇ ਆ ਉਹ ਅੱਗੇ ਦੇਣੇ ਆ। ਹੂੰ, ਠੀਕ ਹੂੰ। ਆ। ਤੇ ਪਰ ਹੁਣ ਇਹ ਜਿਹੜੀ ਹਾਇਰਾਰਕੀ ਇਹਦੇ ਵਿੱਚ ਆਪਾਂ ਨੂੰ ਸਮੱਸਿਆ ਕੀ ਆਉਂਦੀ ਆ? ਸਮੱਸਿਆ ਰਾਜਕਰਨ ਇਹ ਆਉਂਦੀ ਹੈ ਕਿ CEO ਨੇ ਜਿਹੜੀ ਚੀਜ਼ ਨੂੰ ਕੀਤਾ, ਉਸ ਤੋਂ ਬਾਅਦ VP, ਡਾਇਰੈਕਟਰ, ਮੈਨੇਜਰ, ਇੰਜੀਨੀਅਰਸ, ਹੈ ਨਾ, ਲੀਡ ਕੋਲ ਗਿਆ, ਤੇ ਉਹ ਜਿਹੜੀ ਡਿਸੀਜਨ ਮੇਕਿੰਗ ਹੁੰਦੀ ਆ ਬੜੀ ਸਲੋ ਹੁੰਦੀ ਆ। CEO ਨੂੰ ਕੋਈ ਜਾਣਕਾਰੀ ਚਾਹੀਦੀ ਹੈ ਇੰਜੀਨੀਅਰਿੰਗ ਲੈਵਲ ਦੇ ਉੱਤੇ, ਤੇ ਉਹ ਹਫ਼ਤੇ ਲੱਗ ਜਾਂਦੇ, ਮੈਨੂੰ ਪਤਾ ਨਾ ਇਸ ਚੀਜ਼ ਨੂੰ ਉੱਤੇ ਲੈ ਕੇ ਆਉਣ ਦਾ। ਉਹਨੇ ਮੈਨੇਜਰਸ ਨੇ ਡੇਟਾ ਕੰਪਾਈਲ ਕਰਕੇ ਡਾਇਰੈਕਟਰਸ ਨੂੰ ਦੇਣਾ, ਉਹਨਾਂ ਹਫ਼ਤੇ ਬਾਅਦ VPs ਨੂੰ ਦੇਣਾ, ਜਾਂ ਦਿਨਾਂ ਬਾਅਦ ਉਹ VP ਨੇ ਜਿਹੜੀ ਗੱਲ ਉੱਤੇ ਚਲੇ ਜਾਣੀ, ਹੈ ਨਾ। ਤੇ ਰੀਅਲ ਟਾਈਮ ਇਨਫੋਰਮੇਸ਼ਨ ਦਾ ਫਲੋ ਜਿਹੜਾ ਉਹ ਬਹੁਤ ਘੱਟ ਹੁੰਦਾ। ਫਿਰ ਨਾਲ ਦੀ ਨਾਲ ਬੋਟਲਨੈਕਸ ਤਾਂ ਆਉਂਦੇ ਹੀ ਆ, ਕਿਉਂਕਿ ਜਿੰਨੇ ਲੈਵਲ ਦੀ ਮੈਨੇਜਮੈਂਟ ਆਊਗੀ, ਹਾਇਰਾਰਕੀ ਆਊਗੀ, ਉਹਨੇ ਬੋਟਲਨੈਕਸ ਵੀ ਆਉਣਗੇ, ਹੈ ਨਾ। ਵੀ ਕੋਈ ਹੂੰ। ਜਾਣਾ ਡਿਪੈਂਡ ਕਰਦਾ, ਬਸ ਸਾਰੇ ਇੱਕੋ ਲੈਵਲ ਤੇ ਲੋਕੀ ਪਰਫਾਰਮ ਨਹੀਂ ਕਰਦੇ।
ਤੇ ਆਰਗੇਨਾਈਜੇਸ਼ਨ ਦੇ ਵਿੱਚ ਚੇਂਜਸ ਦੀ ਜਿਹੜੀ ਸਪੀਡ ਆ ਬਹੁਤ ਘੱਟ ਹੁੰਦੀ ਹੈ, ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ। ਆਪਾਂ ਗੱਲ ਕਰ ਰਹੇ ਹਾਂ ਕਿ 4 ਸਾਲ ਪਹਿਲਾਂ ਦੇ ਵਿੱਚ ਲੋਕਾਂ ਨੇ ਐਡੇ ਮਿਲੀਅਨ 2-2 ਮਿਲੀਅਨ ਦੇ ਪੈਕੇਜ ਦੇ ਕੇ ਸੌਫਟਵੇਅਰ ਇੰਜੀਨੀਅਰਿੰਗ ਸ਼ੁਰੂ ਕੀਤੀ, ਤੇ 4 ਸਾਲਾਂ ਦੇ ਵਿੱਚ ਦੁਨੀਆ ਬਦਲ ਗਈ ਕਿ ਸੌਫਟਵੇਅਰ ਇੰਜੀਨੀਅਰ ਹੀ ਇਦਾਂ ਦੀ ਇੱਕ ਚੀਜ਼ ਹੋ ਗਈ ਜਿਹਦੀ ਬਹੁਤ ਘੱਟ ਗਈ ਆ, ਡਿਮਾਂਡ ਬਹੁਤ ਘੱਟ ਗਈ ਹੈ, ਰਾਈਟ। ਸੋ ਹਾਂਜੀ। ਜਿਹੜੀ ਪਿਵਟ ਦੀ ਸਪੀਡ ਆ ਉਹ ਘੱਟ ਜਾਂਦੀ ਆ। ਤਾਂ ਫਿਰ ਇਹ ਸਾਰੀ ਸਮੱਸਿਆ ਨੂੰ ਹੱਲ ਕਰਨ ਦਾ ਜਿਹੜਾ ਬਲਾਕ ਆ, ਉਹਨੇ ਕੀ ਪ੍ਰਪੋਜ਼ਲ ਕੀਤਾ, ਕਹਿੰਦਾ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਕਿਉਂਕਿ ਵੇਖੋ 2 ਤਰ੍ਹਾਂ ਦੀ ਜਾਣਕਾਰੀ ਹੈ ਨਾ, ਪ੍ਰਾਇਮਰੀ ਹੁੰਦੀ ਹੈ, ਇੱਕ ਹੁੰਦੀ ਆ ਇਨਫੋਰਮੇਸ਼ਨ ਫਲੋ ਤੇ ਦੂਸਰੀ ਹੋ ਗਈ ਤੁਹਾਡੀ ਕੋਆਰਡੀਨੇਸ਼ਨ। ਕਹਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਦੇ ਵਿੱਚ ਸਾਨੂੰ ਹਿਊਮਨਸ ਦੀ ਲੋੜ ਨਹੀਂ, ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਕੋਆਰਡੀਨੇਸ਼ਨ ਕਰ ਸਕਦੀ ਆ। ਉਹ ਕਿਉਂ? ਕਿਉਂਕਿ ਉਹਦੇ ਕੰਮ ਨੂੰ ਟਰੈਕ ਕਰਨ ਦੀ ਸਮਰੱਥਾ ਵੀ ਹੈਗੀ ਆ, ਉਹਨੂੰ ਕੰਟੈਕਸਟ ਦੀ ਵੀ ਕਰਨਾ ਆਉਂਦਾ ਹੈ ਨਾ। ਤੁਸੀਂ ਮਿਸਾਲ ਦੇ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ ਜੀਪੀਟੀ ਵਿੱਚ ਕੋਈ ਤੁਸੀਂ ਚੀਜ਼ ਸਕੈਨ ਕਰਕੇ ਫੋਟੋ ਖਿੱਚ ਕੇ ਉਹਨੂੰ ਜਾਣਕਾਰੀ ਦਿਓ, ਉਹਨੇ ਉਹਦਾ ਕੰਟੈਕਸਟ ਜਿਹੜਾ ਉਹ ਕਾਫੀ ਹੱਦ ਤੱਕ ਸਮਝ ਲੈਂਦਾ। ਤੇ ਡਿਪੈਂਡੈਂਸੀ ਕੀ ਆ ਉਹ ਵੀ ਉਹਨੂੰ ਪਤਾ, ਰਾਈਟ। ਕਿ ਮੰਨ ਲਓ ਵੀ 20 ਬੰਦੇ ਆ, 50 ਬੰਦੇ ਆ, ਕਸਟਮਰ ਰਿਕੁਆਇਰਮੈਂਟ ਇਹ ਆ। ਤੇ ਤੀਸਰੀ ਚੀਜ਼, ਚੌਥੀ ਚੀਜ਼ ਹੈਗੀ ਆ ਰੀਅਲ ਟਾਈਮ ਪ੍ਰੋਗਰੈਸ ਨੂੰ ਵੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਮੈਨੇਜ ਕਰ ਸਕਦੀ ਆ। ਤੇ ਕਹਿੰਦਾ ਕਿ ਦੇਖੋ ਜੇ ਕੰਮ ਨੂੰ ਟਰੈਕ ਕਰ ਸਕਦੀ ਆ, ਕੰਟੈਕਸਟ ਨੂੰ ਸਮਝ ਸਕਦੀ ਆ, ਡਿਪੈਂਡੈਂਸੀ ਨੂੰ ਸਮਝ ਸਕਦੀ ਹੈ, ਤੇ ਰੀਅਲ ਟਾਈਮ ਟਰੈਕਿੰਗ ਕਰ ਸਕਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ, ਤੇ ਇਹੀ ਕੰਮ ਤਾਂ ਮਿਡਲ ਲੈਵਲ ਮੈਨੇਜਮੈਂਟ ਕਰਦੀ ਆ। ਤੇ ਸਾਨੂੰ ਮਿਡਲ ਲੈਵਲ ਮੈਨੇਜਮੈਂਟ ਦੀ ਕੀ ਲੋੜ ਆ? ਸੋ ਬੇਸਿਕਲੀ ਜਿਹੜੀ ਇਨਫੋਰਮੇਸ਼ਨ ਅਪ ਟੂ ਡਾਊਨ, ਉੱਤੋਂ ਲੈ ਕੇ ਥੱਲੇ ਤੱਕ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਹੈਗੀ ਆ, ਅਪ ਦਾ ਚੇਨ ਡਾਊਨ ਦਾ ਚੇਨ, ਉਹ ਹਿਊਮਨਸ ਦੀ ਆਪਾਂ ਨੂੰ ਲੋੜ ਨਹੀਂ ਆ, ਕਿਉਂਕਿ ਉਹ ਹਿਊਮਨ ਇੱਕ ਤਾਂ ਇਨਫੋਰਮੇਸ਼ਨ ਨੂੰ ਬਹੁਤ ਸਲੋ ਟ੍ਰਾਂਸਫਰ ਕਰਦੇ ਆ, ਕਿਉਂਕਿ ਉਹਦੇ ਚ ਕੰਟੈਕਸਟ ਲੈ ਕੇ ਆਉਣਾ, ਆਰਟੀਫੀਸ਼ੀਅਲ ਇੰਟੈਲੀਜੈਂਸ ਕੰਟੈਕਸਟ ਨੂੰ ਸਮਝ ਲੈਂਦੀ ਆ। ਸੋ ਇਹਦੇ ਨਾਲ ਕੋਆਰਡੀਨੇਸ਼ਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਪਲੇਸ ਕਰ ਲੈਂਦੀ ਜਾਂ ਕਰਨ ਦੀ ਸਮਰੱਥਾ ਰੱਖਦੀ ਆ। ਤੇ ਪਰ ਹੁਣ ਕੀ ਇਹ ਇੱਕ ਵਾਇਬਲ ਮੈਥਡ ਹੈਗਾ? ਸੀਈਓ ਇੰਨੇ ਬੰਦੇ ਨੂੰ ਇਕੱਠਿਆਂ ਦੇਖ ਸਕੇ, ਲਾਈਕ ਉਹਦੇ ਤੱਕ ਸਿੱਧੀ ਇੰਨੀ ਜਿਹੜੀ ਪਹੁੰਚ, ਸੁਣਨ ਨੂੰ ਤੇ ਚਲੋ ਮੇਬੀ ਚੰਗਾ ਲੱਗਦਾ ਹੋਊਗਾ, ਬਟ ਕੀ ਇਹ ਵਾਕਿਆ ਹੀ ਰੀਅਲਿਸਟਿਕ ਮਾਡਲ ਹੈ? ਇਹਦਾ ਰਾਜਕਰਨ ਸਮਾਂ ਦੱਸੂਗਾ, ਇਹਦਾ ਪ੍ਰਪੋਜ਼ਲ ਆ ਨਾ। ਪਰ ਕਿਉਂਕਿ ਜਿੱਦਾਂ ਮੈਂ ਜਿਹੜੀ ਗੱਲ ਨੂੰ ਸਮਝਾ ਰਿਹਾ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਚੀਜ਼ ਨੂੰ ਪ੍ਰੈਜ਼ੈਂਟ ਕੀਤਾ, ਰੀਅਲ ਵਰਲਡ ਵਿੱਚ ਕਿੱਦਾਂ ਵਰਕ ਕਰਦੀ ਆ, ਉਹਦੇ ਆਉਣ ਵਾਲਾ ਟਾਈਮ ਦੱਸੂਗਾ। ਪਰ ਇਹਨੂੰ ਜੇ ਤੁਸੀਂ ਥਿਓਰੈਟੀਕਲੀ ਸੋਚੋ ਤੇ ਉਹ ਤਾਂ ਚੀਜ਼ ਠੀਕ ਆ, ਗੱਲ ਕਹਿ ਰਹੇ ਆ। ਜਿਹੜੀ 4 ਚੀਜ਼ਾਂ ਹੁਣੇ ਕਹੀਆਂ ਵੀ ਕੰਮ ਨੂੰ ਟਰੈਕ ਕਰਨਾ, ਚੀਜ਼ਾਂ ਦੇ ਮੈਸੇਜ ਦੇ ਕੰਟੈਕਸਟ ਨੂੰ ਸਮਝਣਾ, ਯਾਨੀ ਕਿ ਬਿਜ਼ਨਸ ਦਾ ਮੈਸੇਜ ਵਰਕੇਬਲ ਸੋਲੂਸ਼ਨ ਦੇ ਵਿੱਚ ਉਹਨੂੰ ਤੋੜਨਾ, ਰਾਈਟ। ਤੇ ਤੀਸਰੀ ਚੀਜ਼ ਹੈ ਡਿਪੈਂਡੈਂਸੀ, ਵੀ ਮੰਨ ਲਓ ਕੋਈ ਡਿਸੀਜਨ ਮੇਕ ਕਰਨਾ ਵੀ ਮੈਨੂੰ ਕੋਈ ਸੌਫਟਵੇਅਰ ਚਾਹੀਦਾ, 5 ਦਿਨਾਂ ਚ ਡਿਵੈਲਪ ਹੋ ਸਕਦਾ, ਉਹਦੀ ਕੀ ਡਿਪੈਂਡੈਂਸੀ ਆ, ਹਨਾ। ਸੋ ਸਾਰੀਆਂ ਚੀਜ਼ਾਂ ਤੇ ਪ੍ਰੋਗਰੈਸ, ਕਿੰਨੀ ਪ੍ਰੋਗਰੈਸ ਹੋਈ ਆ, ਅੱਜ ਦੇ ਦਿਨ, ਕੱਲ ਦੇ ਦਿਨ, ਪਰਸੋਂ ਦੇ ਦਿਨ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾ, ਇਹ ਥਿਓਰੈਟੀਕਲੀ ਰਾਜਕਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਕਰ ਹੀ ਸਕਦਾ, ਹੈਨਾ। ਸੋ ਜਿਹੜਾ ਤੁਸੀਂ ਆਨਸਰ ਕਿਹਾ, ਉਹਦਾ ਆਨਸਰ ਹੈਗਾ ਹਾਂਜੀ, ਬਿਲਕੁਲ ਥਿਓਰੈਟੀਕਲ ਉਹ ਚੀਜ਼ ਕਰ ਸਕਦਾ। ਰੀਅਲ ਵਰਲਡ ਵਿੱਚ ਆਫ ਕੋਰਸ ਕੁਝ ਪ੍ਰੋਬਲਮਸ ਆਉਂਦੀਆਂ, ਉਹ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਦੇਖਾਂਗੇ, ਜਦੋਂ ਇਹ ਮਾਡਲ ਜਿਹੜਾ ਇੰਪਲੀਮੈਂਟ ਹੋਏਗਾ। ਸੋ ਬੇਸਿਕਲੀ ਜਿਹੜਾ ਬਲੌਕ ਆ ਨਾ, ਉਹ ਇਸ ਚੀਜ਼ ਨੂੰ ਲੈ ਕੇ ਕੰਪਨੀ ਵਰਲਡ ਮਾਡਲ ਦਾ ਉਹਨੇ ਨਾਂ ਦਿੱਤਾ। ਉਹ ਕਹਿੰਦਾ ਵੀ ਅਸੀਂ ਇੱਕ ਲਾਈਵ ਏਆਈ ਮਾਡਲ ਬਣਾ ਰਹੇ ਸਾਰੀ ਦੀ ਸਾਰੀ ਕੰਪਨੀ ਦਾ। ਤੇ ਰਾਜਕਰਨ ਨੇ ਬਲੌਗ ਨੇ ਤੇ ਗੱਲ ਇਹ ਪਬਲਿਕਲੀ ਕਹੀ ਆ ਨਾ। ਤੁਸੀਂ ਪਿੱਛੇ ਜੇ ਨਿਊਜ਼ ਸੁਣੀ ਹੋਣੀ ਕਿ ਮਾਰਕ ਜ਼ਕਰਬਰਗ ਆਪਣਾ ਕਲੋਨ ਤਿਆਰ ਕਰ ਰਿਹਾ, ਫੇਸਬੁੱਕ ਵਾਲੇ, ਮੈਟਾ ਵਾਲੇ, ਵੀ ਮਾਰਕ ਜ਼ਕਰਬਰਗ ਜਿਹੜੀ ਕੰਪਨੀ ਆ, ਉਹ ਮਾਰਕ ਜ਼ਕਰਬਰਗ ਦਾ ਏਆਈ ਕਲੋਨ ਜਿਹੜਾ ਰਨ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ। ਇਦਾਂ ਗੱਲ ਕਹੀ ਜਾ ਸਕਦੀ, ਕਹਿ ਰਹੇ ਆ, ਹਨਾ। ਹੁਣ ਅਗੇਨ ਰੀਅਲ ਵਰਲਡ ਫਿਜ਼ੀਬਿਲਿਟੀ ਉਹਦੀ ਕੀ ਆਉਣ ਵਾਲੇ ਟਾਈਮ ਦੱਸੂਗਾ, ਸਮਾਂ ਦੱਸ ਸਕਦਾ। ਹਾਂਜੀ। ਸੋ ਜਿਹੜਾ ਇਹਨਾਂ ਦਾ ਕੰਪਨੀ ਵਰਲਡ ਮਾਡਲ ਹੈਗਾ ਬਲੌਕ ਦਾ, ਉਹਦੇ ਕੋਲ ਸਾਰੀ ਦੀ ਸਾਰੀ ਕੰਪਨੀ ਦੀ ਜਾਣਕਾਰੀ ਹੈਗੀ ਆ ਵੀ ਕੰਪਨੀ ਕੀ ਬਣਾ ਰਹੀ ਆ, ਕਿਹੜੇ ਉਹਨਾਂ ਦੇ ਪ੍ਰੋਜੈਕਟਸ ਤੇ ਬਲੌਕਰ ਆ, ਰਿਸੋਰਸ ਐਲੋਕੇਸ਼ਨ ਕੀ, ਯਾਨੀ ਕਿ ਕਿਹੜੇ ਬੰਦੇ ਕਿਹੜੇ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਆ, ਕਿੰਨੇ ਸਮੇਂ ਲਈ ਕੰਮ ਕਰ ਰਹੇ ਆ, ਤੇ ਉਸ ਪ੍ਰੋਜੈਕਟ ਜਾਂ ਕੰਮ ਦੀ ਜਾਂ ਵਰਕਰਸ ਦੀ ਪਰਫਾਰਮੈਂਸ ਤੇ ਆਊਟਕਮਸ ਕੀ ਆ, ਠੀਕ ਹੈ। ਸੋ ਇਹੀ ਤਾਂ ਰਾਜਕਰਨ ਕੁਛ ਇਦਾਂ ਦੀ ਚੀਜ਼ਾਂ ਜਿਹੜੀਆਂ ਆਪਾਂ, ਕਿਉਂਕਿ ਮੈਂ ਮੈਨੇਜਮੈਂਟ ਦੇ ਵਿੱਚ ਕਾਫੀ ਸਮੇਂ ਤੋਂ, ਮੇਰਾ ਹਨਾ 12 ਸਾਲ ਹੋ ਗਏ ਮੈਨੂੰ ਮੈਨੇਜਮੈਂਟ ਦੇ ਵਿੱਚ, ਤੇ ਇਹੀ ਤਾਂ ਕਾਫੀ ਹੱਦ ਤੱਕ ਇਹ ਕੰਮ ਹੈਗੇ ਜਿਹੜੇ ਮੈਨੇਜਰਸ ਕਰਦੇ ਆ। ਇਹਦੇ ਵਿੱਚ ਪਰ ਜਿਹੜੀ ਚੀਜ਼ ਮਿਸਿੰਗ ਆ ਰਾਜਕਰਨ, ਉਹ ਮੈਂ ਇਹ ਵੀ ਦੱਸ ਦੇਣਾ ਕਿ ਇੱਕ ਹਿਊਮਨ ਟੱਚ ਹੁੰਦੀ ਹੈ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਦੀ, ਇਮੋਸ਼ਨਲ ਚੀਜ਼ ਹੋ ਜਾਂਦੀ ਕੋਈ ਚੀਜ਼ਾਂ, ਇਮੋਸ਼ਨਲ ਵੈਲਬੀਇੰਗ ਹੋ ਗਈ, ਸਾਰੀਆਂ ਚੀਜ਼ਾਂ ਉਹ ਇਹਦੇ ਸਾਰੇ ਪ੍ਰੋਸੈਸ ਦੇ ਵਿੱਚੋਂ ਮਿਸਿੰਗ ਆ। ਆਉਣ ਵਾਲੇ ਟਾਈਮ ਦੇ ਵਿੱਚ ਹੈ ਨਾ, ਇਹ ਬਰੂਟਲ ਵਰਕਫੋਰਸ ਜਿਹੜੀ ਆ ਜਾਂ ਇਨਫਰਾਸਟ੍ਰਕਚਰ, ਉਹ
ਇਮੋਸ਼ਨਲੈਸ ਇਨਫਰਾਸਟ੍ਰਕਚਰ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਬਣ ਰਿਹਾ। ਹੁਣ ਕਈ ਵਾਰ ਮੇਰੇ ਜਿਹੜੇ EMPLOYEE ਹੁੰਦੇ ਆ ਉਹਨਾਂ ਨਾਲ ਕੋਈ ਗੱਲ ਮੇਰੇ ਘਰ ਵਿੱਚ ਆਹ ਚੱਲ ਰਿਹਾ ਜੀ, ਸਾਈਡ ਟਾਕ ਡਿਸਕਸ਼ਨ ਹੁੰਦੀ ਆ ਤੇ ਆਪਾਂ ਕੋਈ ਬੰਦਾ ਸਟ੍ਰੈਸ ਫੀਲ ਕਰਨ ਡਿਆ ਹੁੰਦਾ, ਉਹਦੇ ਵਿੱਚ ਫਿਰ ਆਪਾਂ ਕਹਿ ਦਿੱਤਾ ਵੀ ਚੱਲ ਭਈ ਆ ਚੱਲੀਏ ਕੋਈ ਗੱਲਬਾਤ ਕਰੀਏ ਜਾਂ ਆਪਾਂ ਲੰਚ ਤੇ ਚਲੇ ਜਾਂਦੇ ਹਾਂ ਜਾਂ ਆਪਣੇ ਘਰ ਦੀ ਕੋਈ ਗੱਲ ਸ਼ੇਅਰ ਕਰ ਲਓ ਜਾਂ ਆਪਣੀ ਐਕਸਪੀਰੀਅੰਸ ਸ਼ੇਅਰ ਕਰ ਦਿਓ। ਉਹ EMPLOYEE ਦੀ ਜਿਹੜੀ ਸੈਟਿਸਫੈਕਸ਼ਨ ਹੁੰਦੀ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਦੇ ਆ। ਤੇ ਪਰ ਚਲੋ ਐਨੀਵੇਜ਼ ਉਹ ਗੱਲਾਂ ਬਾਅਦ ਦੀਆਂ, ਇਹ ਤਾਂ ਥਿਓਰੈਟੀਕਲ ਜਿਹੜੀਆਂ ਗੱਲਾਂ ਬਾਤਾਂ ਉਹ ਹੈਗੀਆਂ, ਜਿਹੜੀਆਂ ਥਿਓਰੈਟੀਕਲ ਔਨ ਥਿਓਰੀ ਵਧੀਆ ਲੱਗਦੀਆਂ ਤੇ ਉਹ ਕੰਪਨੀ ਵਰਲਡ ਮਾਡਲ ਬਿਲਡ ਵੀ ਕਰ ਰਹੇ ਆ। ਆਉਣ ਵਾਲੇ ਟਾਈਮ ਦੇ ਵਿੱਚ ਵੇਖਦੇ ਆ ਇਹਦਾ ਕੀ ਬਣਦਾ। ਹੁਣ ਕਿਉਂਕਿ ਹੁਣ ਆਪਾਂ ਰਾਜਕਰਨ ਇਹਨੂੰ ਅਨੇਬਲ ਕੌਣ ਕਰ ਰਿਹਾ ਹਨਾ, ਉਹ ਵੀ ਚੀਜ਼ ਆਪਾਂ ਦੇ ਸੋਚਣ ਵਾਲੀ ਆ। ਅਨੇਬਲ ਇਹ ਆ ਕਿ ਕਿਉਂਕਿ ਜੇ ਕਿ ਆਪਾਂ ਪਿਛਲੇ ਤਕਰੀਬਨ 25-30 ਸਾਲ ਤੋਂ ਦੇਖ ਰਹੇ ਹਾਂ ਕਿ ਹਰ ਇੱਕ ਚੀਜ਼ ਜਿਹੜੀ ਆ ਡਿਜੀਟਲ ਆ। ਹਾਂਜੀ, ਹਾਂ ਹਾਂ, ਹੈਨਾ, ਕਿਉਂਕਿ ਹਰ ਇੱਕ ਚੀਜ਼ ਤੁਸੀਂ ਕੰਮ ਕਰਨਾ, ਤੁਸੀਂ ਈਮੇਲ ਭੇਜਣੀ, ਤੁਸੀਂ ਡਿਜ਼ਾਈਨ ਦੇਖਣੇ, ਤੁਸੀਂ ਕੋਡਿੰਗ ਕਰਨੀ, ਕੋਈ ਡਿਸੀਜਨ ਮੇਕਿੰਗ ਆ, ਉਹ ਸਾਰੀ ਡਿਜੀਟਲ ਆ ਕੰਪਿਊਟਰ ਦੇ ਉੱਪਰ। ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵਰਕ ਕਰਨ ਦੇ ਲਈ ਡਿਜੀਟਲ ਇਨਫੋਰਮੇਸ਼ਨ ਚਾਹੀਦੀ ਆ ਤੇ ਉਹ ਲਗਾਤਾਰ ਜਿਹੜੀ ਇਨਫੋਰਮੇਸ਼ਨ ਨੂੰ ਇੰਜੈਸਟ ਕਰੀ ਜਾਂਦੀ ਆ ਤੇ ਉਹਨੂੰ ਕੰਪਲੀਟ ਆਪਰੇਸ਼ਨਲ ਪਿਕਚਰ ਉਹਦੇ ਸਾਹਮਣੇ ਆ। ਤੇ ਹੁਣ ਇਹਦੇ ਵਿੱਚ ਗੱਲ ਇਹ ਆ ਵੀ ਹਿਊਮਨਸ ਫਿਰ ਜੇ ਮੈਨੇਜਮੈਂਟ ਦੇ ਵਿੱਚ ਨਹੀਂ ਰਹਿਣਗੇ ਤੇ ਹਿਊਮਨਸ ਕਿੱਥੇ ਰਹਿਣਗੇ ਕਿੱਥੇ, ਹੈਨਾ। ਉਹ ਵੀ ਉਹਨਾਂ ਦਾ ਆਈਡੀਆ ਹੈਗਾ ਕਿ ਜਿਹੜਾ ਮੇਨ ਕੋਰ ਹੈਗਾ ਕੰਪਨੀ ਦਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸ ਹੋਵੇ ਤੇ ਜਿਹੜੇ ਲੋਕ ਆ ਉਹਨਾਂ ਦੀ ਫੋਕਸ ਹੋਏਗੀ ਕ੍ਰੀਏਟੀਵਿਟੀ, ਜੱਜਮੈਂਟ, ਯਾਨੀ ਕਿ ਜਿਹੜਾ ਹਿਊਮਨ ਇਨ ਦ ਲੂਪ ਆਈਡੀਆ ਹੁੰਦਾ ਨਾ, ਜੱਜਮੈਂਟ ਦੇ ਉੱਤੇ ਤੇ ਜਿਹੜੇ ਹਾਈ ਸਟੇਕ ਡਿਸੀਜਨ ਹੋਣਗੇ ਵੀ ਹਾਂ ਫਾਈਨਲ ਕੋ ਕਰਨੀ ਕਿ ਨਹੀਂ ਕਰਨੀ। ਤੇ ਉੱਥੇ ਜਿਹੜੇ ਹਿਊਮਨਸ ਆ ਉਹਨੂੰ ਕਹਿੰਦੇ ਹਿਊਮਨਸ ਵਿਲ ਬੀ ਮੂਵ ਟੂ ਐਜਸ। ਸੈਂਟਰ ਐਂਡ ਮਿਡਲ ਐਂਡ ਸੈਂਟਰ ਵਿੱਚ ਨਹੀਂ ਹੋਣਗੇ, ਐਜਸ ਉੱਤੇ ਹੋਣਗੇ। ਤੇ ਜਿਹੜੀ ਆਰਟੀਫਿਸ਼ੀਅਲ ਪਰ ਇਹ ਸਾਰੀਆਂ ਹਰਵਿੰਦਰ ਇਹੀ ਸ਼ੋਅ ਕਰੀ ਜਾ ਰਹੀਆਂ, ਪਹਿਲੋਂ ਲੋਅਰ ਲੈਵਲ ਫਿਰ ਹੁਣ ਮਿਡਲ ਲੈਵਲ, ਵੀ ਸਾਰੇ ਪਾਸੇ ਜੇ AI ਹੋਗੀ ਤਾਂ ਲੋਕਾਂ ਨੇ ਕੀ ਕਰਨਾ ਹੈ। ਮਤਲਬ ਇਹ ਤਾਂ ਬਹੁਤ ਵੱਡੀ ਜਿਹੜੀ ਡਿਸਟਰਪਸ਼ਨ ਆ। ਮਤਲਬ ਆਪਾਂ ਗੱਲ ਤਾਂ ਚਲੋ ਇਹ ਕਰ ਰਹੇ ਆ, ਪਰ ਇਹ ਮਾਡਲ ਦੇ ਨਾਲ ਦੁਨੀਆ ਚੱਲੂਗੀ ਕਿੱਦਾਂ ਜਦੋਂ ਸਾਰੇ ਪਾਸੇ ਇਹੀ ਚਰਚਾ ਵੀ ਆਹ ਵੀ ਜੌਬ ਚਲੇ ਜਾਣੀ, ਉਹ ਵੀ ਜੌਬ ਚਲੇ ਜਾਣੀ। ਮਤਲਬ ਵਾਕਿਆ ਹੀ ਇਦਾਂ ਹੀ ਜਿਹੜਾ ਉਹ ਹੋ ਜਾਊਗਾ ਤੇ ਮਤਲਬ ਦੁਨੀਆ 'ਚ ਫਿਰ ਹਾਹਾਕਾਰ ਮਚਣ ਵਾਲੀ ਗੱਲ ਬਣਨੀ। ਰਾਜਕਰਨ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਮੈਂ ਇਸ ਲਈ ਕਹਿਣਾ ਵੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਸ਼ਿਫਟ ਤਾਂ ਆਈਆਂ ਹੀ ਆ ਨਾ ਆਪਣੇ ਪਿਛਲੇ ਸਮੇਂ ਦੇ ਵਿੱਚ। ਜਦੋਂ ਹੱਥੀਂ ਕੰਮ ਕਰਨ ਤੋਂ ਮਸ਼ੀਨੀ ਕੰਮ ਹੋ ਗਿਆ ਤੇ ਜਿਹੜੇ ਹੱਥੀਂ ਕੰਮ ਜਿਹੜੇ ਲੋਕੀ ਕਰਦੇ ਸੀ ਉਹ ਮਸ਼ੀਨਾਂ ਉੱਤੇ ਚਲੇ ਗਏ, ਪਰ ਉਹਦੇ ਨਾਲ ਖਪਤਕਾਰੀ ਵੀ ਬਹੁਤ ਵਧੀ ਆ, ਜਿਹਦੇ ਕਰਕੇ ਜਿਹੜਾ ਮਸ਼ੀਨਾਂ ਵਾਲਾ ਕੰਮ ਆ ਅੱਜ ਦੇ ਟਾਈਮ ਵਿੱਚ ਉਹ ਵੀ ਘੱਟ ਪੈ ਰਿਹਾ। ਕਿਉਂਕਿ ਇਹਦੀ ਖਪਤ ਪੁਰਾਣੇ ਸਮੇਂ ਦੇ ਵਿੱਚ ਜਾਂ ਅੱਜ ਤੋਂ 100 ਸਾਲ ਪਹਿਲਾਂ ਜਾਂ ਆਪਣੇ 100 ਸਾਲ ਵੀ ਛੱਡੋ, ਆਪਣੇ ਤੁਸੀਂ ਦਾਦੇ ਪੜਦਾਦਿਆਂ ਦੇ ਟਾਈਮ ਦੇ ਉੱਤੇ ਲਾ ਲਓ ਜਾਂ 40 ਸਾਲ ਪਿੱਛੇ ਚੱਲ ਜਾਓ, ਆਪਣੀ ਉਮਰ ਜਿੰਨਾ ਹੀ ਕੰਜ਼ਿਊਮ ਕਰਦੇ ਸੀ ਅਸੀਂ ਉਹਦੇ ਨਾਲੋਂ ਅੱਜ ਦੇ ਸਮੇਂ 'ਚ ਕਿੰਨਾ ਵੱਧ ਕੰਜ਼ਿਊਮ ਕਰਦੇ ਆ। ਚਲੋ ਆਪਣੀ ਦਾਦਿਆਂ ਵਾਲੀ ਜਾਂ ਨਾਨਾ ਨਾਨੀ ਵਾਲੀ ਜਾਂ ਦਾਦੇ ਦਾਦੀਆਂ ਵਾਲੀ ਜ਼ਿੰਦਗੀ ਨੂੰ ਹੀ ਛੱਡ ਦਿਓ, ਅਸੀਂ ਆਪਣੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਹੀ ਦੇਖ ਲਈਏ ਕਿ ਖਿਡੌਣਿਆਂ ਦੀ ਗਿਣਤੀ ਤੋਂ ਸ਼ੁਰੂ ਕਰ ਲੈਂਦੇ ਕਿ ਕਿੰਨੀ ਗਿਣਤੀ 'ਚ ਖਿਡੌਣੇ ਸਾਡੇ ਕੋਲ ਹੁੰਦੇ ਸੀ ਤੇ ਅੱਗੇ ਗਾਂ ਬੱਚਿਆਂ ਦੇ ਵਾਸਤੇ ਕਿੰਨੀ ਗਿਣਤੀ ਦੇ ਵਿੱਚ ਅਵੇਲੇਬਲ ਆ। ਖਪਤਕਾਰੀ ਬਹੁਤ ਵਧੀਆ ਨਾ, ਠੀਕ ਆ। ਜੇ ਮਟੀਰੀਅਲ ਵਧਿਆ ਵਾ ਤੇ ਉਹਦੀ ਖਪਤਕਾਰੀ ਵੀ ਵਧੀਆ ਤੇ ਅੱਜ ਕੱਲ੍ਹ ਇੰਨੀਆਂ ਵਾ ਇਹ ਦੇਖ ਰਹੇ ਆ ਵੀ ਮਸ਼ੀਨਾਂ ਇੰਨੀਆਂ ਹੋਣ ਦੇ ਬਾਵਜੂਦ ਫਿਰ ਵੀ ਲਗਾਤਾਰ ਜਿਹੜੀ ਖਪਤ ਆ ਤੇ ਪ੍ਰੋਡਕਸ਼ਨ ਆ ਵੱਧ ਰਹੀ ਹੈ ਦਿਨੋਂ ਦਿਨ। ਜੀ ਹਰਵਿੰਦਰ, ਹਾਂਜੀ ਜੀ ਹਾਂਜੀ, ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਮੁੜਦੇ ਹਾਂ ਤੇ ਗੱਲਬਾਤ ਨੂੰ ਆਪਾਂ ਜਿਹੜਾ ਜਾਰੀ ਰੱਖਾਂਗੇ। ਜੁੜੇ ਰਹੋ ਇੱਦਾਂ ਹੀ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਟੈਕ ਟਾਕ ਅੱਜ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਰਾਜਕਰਨ। ਸੋ ਗੱਲਬਾਤ ਆਪਾਂ AI ਨੂੰ ਲੈ ਕੇ ਕਰ ਰਹੇ ਸੀਗੇ। ਤੁਸੀਂ ਜਿਹੜੀ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਭਾਈ ਪਹਿਲਾਂ ਤਾਂ ਆਪਾਂ ਦੇਖਿਆ ਵੀ ਕਾਲਜ ਗ੍ਰੈਜੂਏਟ ਵਾਲੇ ਡਰੇ ਵਾਲੇ ਕਹਿ ਲਓ ਵੀ ਉਹਨਾਂ ਦੀ ਜ਼ਿੰਦਗੀ 'ਚ ਇਸ ਗੱਲੋਂ ਤੜਥੱਲੀ ਜਿਹੜੀ ਉਹ ਮਚੀ ਵੀ ਹੁਣ ਕਹਿੰਦੇ ਵੀ ਤੁਹਾਡੀਆਂ ਜੋਬਸ ਇੱਕ ਹਿਸਾਬ ਦਾ ਖਤਰੇ 'ਚ ਆ, AI ਨੇ ਕਰ ਲੈਣੀਆਂ। ਹੁਣ ਤੁਸੀਂ ਮਿਡਲ ਮੈਨੇਜਮੈਂਟ ਦੀ ਜਿਹੜੀ ਗੱਲ ਕੀਤੀ, ਮੈਂ ਗੱਲ ਤੁਹਾਡੇ ਨਾਲ ਕੀਤੀ ਸੀ ਬ੍ਰੇਕ ਤੋਂ ਪਹਿਲਾਂ, ਇੱਕ ਵਾਰੀ ਫਿਰ ਨਾ ਇਹਦੇ 'ਤੇ ਥੋੜ੍ਹੀ ਹੋਰ ਡੂੰਘਾਈ 'ਚ ਜਿਹੜਾ ਉਹ ਆ ਕੇ ਦੱਸੋ ਵੀ ਦੱਸਿਆ ਤਾਂ AI ਦੇ ਬਾਰੇ ਇਹ ਗਿਆ ਸੀਗਾ ਵੀ ਇਹ ਤੁਹਾਡੀ ਜੋਬ ਨੂੰ ਇਨਹਾਂਸ ਕਰੂਗੀ, ਇਹਦੇ ਨਾਲ ਤੁਸੀਂ ਆਪਣੀ ਜੋਬ ਨੂੰ ਹੋਰ ਬੈਟਰ ਐਫੀਸ਼ੀਐਂਟ ਤਰੀਕੇ ਨਾਲ ਕਰ ਸਕੋਗੇ। ਪਰ ਇਹ ਤਾਂ ਡਿਸਰਪਸ਼ਨ ਇੰਨੀ ਵੱਡੀ ਹੈ ਤੇ ਜੋਬ ਖੋਹਣ ਵਾਲੀ ਚੀਜ਼ ਜਿਹੜੀ ਉਹ ਲੱਗ ਰਹੀ ਹੈ। ਸੋ
ਕੀ ਇਹ ਰਿਐਲਿਟੀ ਹੈ ਕਿ ਵਾਕਿਆ ਹੀ AI ਜੌਬਸ ਖੋ ਰਹੀ ਆ? ਇਹ ਐਡਾ ਵੱਡਾ ਜਿਹੜਾ ਚੀਜ਼ ਆ ਇਹ ਹੋ ਰਹੀ ਆ ਤੇ ਇਹਨੂੰ ਹਜਮ ਕਰਨਾ ਥੋੜਾ ਔਖਾ ਜਿਹਾ ਲੱਗ ਰਿਹਾ। ਰਾਜਕਰ ਨੇ ਗੱਲ ਠੀਕ ਆ। ਵੇਖੋ ਜਿਹੜੀ ਸਟੇਟਮੈਂਟ ਹੁੰਦੀ ਆ ਨਾ, ਪਬਲਿਕ ਸੈਂਟੀਮੈਂਟ ਨੂੰ ਦੇਖ ਕੇ ਦਿੱਤੀ ਜਾਂਦੀ ਆ। ਹੂੰ। ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਡਾਪਸ਼ਨ ਵੀ ਰਾਜਕਰ ਨੇ ਇਦਾਂ ਹੀ ਆ, ਹਨਾ। ਸੋ ਗੱਲ ਇਹ ਆ ਕਿ ਜੇ ਇਹਦੀ ਅਡਾਪਸ਼ਨ ਤੁਸੀਂ ਇਸ ਹਿਸਾਬ ਨਾਲ ਕਰੋ ਵੀ ਆਪਾਂ ਬੰਦੇ ਸਾਰੇ ਰਿਪਲੇਸ ਹੋ ਜਾਣੇ ਆ, ਹੂੰ। ਤੇ ਫਿਰ ਇਹਦੀ ਅਡਾਪਸ਼ਨ ਜਿਹੜੀ ਆ ਉਹਦੇ ਬਾਰੇ ਸਾਨੂੰ ਪਤਾ ਹੈ ਵੀ ਹਾਹਾਕਾਰ ਦੇ ਵਿੱਚ ਅਡਾਪਸ਼ਨ ਨਹੀਂ ਹੋ ਸਕਦੀ। ਸੋ ਇਹਦੀ ਜਿਹੜੀ ਆ ਸੈਟਲ ਥਿੰਕਿੰਗ ਹੁੰਦੀ ਆ, ਮੈਮ ਇਹਨਾਂ ਮੈਸੇਜਿੰਗ ਹੁੰਦੀ ਆ। ਕਈ ਲੋਕੀ ਜਿਹੜੇ ਆ, ਮੈਨੂੰ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ 'ਚ ਇੰਨੇ ਨਹੀਂ ਹੈਗੇ, ਇੱਕ ਨਾ ਡੈਡੀਕੇਟਿਡ ਲੋਕ ਹੁੰਦੇ ਆ ਪਬਲਿਕ ਮੈਸੇਜਿੰਗ ਵਾਲੇ, ਹੈਨਾ। ਇਹ ਖਾਸ ਤੌਰ ਤੇ ਹਾਂਜੀ। ਪੋਲੀਟੀਕਲ ਇਨਫਰਾਸਟ੍ਰਕਚਰ ਦੇ ਵਿੱਚ ਵੀ ਆਪਾਂ ਮੈਸੇਜਿੰਗ ਜਿਹੜੀ ਆ ਉਹ ਕਿੱਦਾਂ ਕਰਨੀ, ਉਹਦੇ ਕੀ ਰਿਜ਼ਲਟ ਹੋਣਗੇ, ਸਭ ਕੁਛ। ਸੋ ਉਹਦੇ 'ਚ ਇਹ ਆ ਕਿ ਜਦੋਂ ਨਵੀਂ-ਨਵੀਂ ਚੇਤਾ ਹੋਊਗਾ ਤੁਹਾਨੂੰ ਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਈ ਤੇ ਇਹਨੇ ਕੁਛ ਰੂਲ ਲੈ ਕੇ ਆਇਆ ਡਿਪੋਰਟੇਸ਼ਨ ਦੇ, ਆਈਸ ਤੇ ਛਾਪੇ ਪੈਣ ਲੱਗ ਪਏ ਤੇ ਇੱਕੋਦਮ ਕਿੰਨਾ ਜ਼ਿਆਦਾ ਨਿਊਜ਼ ਵਿੱਚ ਏਦਾਂ ਇਸ਼ੂ ਬਣਨੇ ਸ਼ੁਰੂ ਹੋਏ। ਹੁਣ ਜਿਹੜੀ ਆਈਸ ਤੇ ਜਿਹੜੀ ਐਕਟੀਵਿਟੀਜ਼ ਆ ਜਾਂ ਉਹਨਾਂ ਦੇ ਡਿਪੋਰਟੇਸ਼ਨ ਨੰਬਰ ਉਹ ਤਾਂ ਲਗਾਤਾਰ ਉਦਾਂ ਹੀ ਚੱਲ ਰਹੇ ਆ। ਇਟਸ ਜਸਟ ਮੈਟਰ ਆਫ ਪੀਪਲ ਗੈਟਿੰਗ ਯੂਜ਼ਡ ਟੂ। ਹੂੰ, 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 ਹੂੰ। ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਦੋਂ ਸ਼ੁਰੂ-ਸ਼ੁਰੂ ਵਿੱਚ ਆਈ ਉਹ ਕਹਿੰਦੀ ਕਿ ਇਹ ਗੱਲ ਬਿਲਕੁਲ ਠੀਕ ਆ ਕਿ ਅਸਿਸਟਿਵ ਟੈਕਨੋਲੋਜੀ ਆ, ਰਾਈਟ। ਤੇ ਸਟੈਨਫੋਰਡ ਦੀ ਰਿਪੋਰਟਸ ਵਿੱਚ ਵੀ ਹਿਊਮਨ ਸੈਂਟਰਿਕ ਏਆਈ ਜਿਹੜੀਆਂ ਹੋਰ ਵੀ ਇਦਾਂ ਦੀਆਂ ਆਲਾ ਯੂਨੀਵਰਸਿਟੀਜ਼ ਆ, ਆਲਾ ਇੰਸਟੀਟਿਊਸ਼ਨਸ ਆ, ਉਹਨਾਂ ਦੇ ਰਿਪੋਰਟਸ ਵੀ ਇਹੀ ਚੀਜ਼ਾਂ ਸਾਨੂੰ ਕਹਿੰਦੀਆਂ। ਤੇ ਉਹ ਚੀਜ਼ਾਂ ਠੀਕ ਵੀ ਆ ਵੀ ਲੋਕਾਂ ਦੀ ਹੈਲਪ ਕਰੂਗੀ, ਸਾਨੂੰ ਰੋਜ਼ਮਰ੍ਰਾ ਦੀ ਜ਼ਿੰਦਗੀ ਵਿੱਚ ਹੈਲਪ ਨਹੀਂ ਕਰਦੀ ਚੈਟ ਜੀਪੀਟੀ ਜਾਂ ਹੋਰ ਜਿਹੜੇ ਏਆਈ ਟੂਲਸ ਆ। ਹੂੰ, ਪਰ ਹੂੰ। ਗੱਲ ਇਹ ਆ ਕਿ ਜੇ ਸਾਨੂੰ ਹੈਲਪ ਕਰ ਰਹੀ ਆ ਤੇ ਜਿਹੜੇ ਸਾਨੂੰ ਹੈਲਪ ਕਰਦੇ ਹੁੰਦੇ ਸੀ ਉਹ ਕੰਮ ਕਰਨ ਨੂੰ ਜਿਹੜੇ ਹੁਣ ਏਆਈ ਕਰ ਰਹੀ ਆ, ਉਹਨਾਂ ਦੇ ਲਈ ਤੇ ਇੰਪੈਕਟ ਹੈ ਹੀ ਆ ਨਾ। ਇਹਨੂੰ ਇਸ ਹਾਂਜੀ, ਤਰੀਕੇ ਹਾਂਜੀ, ਨਾਲ ਹਾਂਜੀ। ਸੋਚਣ ਦੀ ਲੋੜ ਆ। ਬਿਲਕੁਲ। ਹੂੰ, ਸੋ ਹੂੰ, ਜਿਹੜੀ ਹੂੰ। ਇੱਥੇ ਵੀ ਬਲੌਕ ਦੀ ਆਪਾਂ ਗੱਲ ਕਰਦੇ ਪਏ ਆ ਤੇ ਉਹਦੇ ਵਿੱਚ ਵੀ ਜਿਹੜੀ ਇੱਕ ਸ਼ਿਫਟ ਹੈਗਾ ਗਾ ਸੋਚ ਦੇ ਵਿੱਚ ਵੀ ਜ਼ਿਆਦਾ ਕੰਪਨੀਜ਼ ਜਿਹੜੀਆਂ ਉਹ ਇਹਨੂੰ ਇਸ ਤਰੀਕੇ ਨਾਲ ਲੈ ਰਹੀਆਂ ਵੀ ਏਆਈ ਇੱਕ ਪ੍ਰੋਡਕਟਿਵਿਟੀ ਟੂਲ ਆ, ਕੋ-ਪਾਇਲਟ ਆ ਤੁਹਾਡਾ। ਹੂੰ, ਹੂੰ। ਮਾਈਕਰੋਸਾਫਟ ਨੇ ਤੇ ਆਪਣੇ ਟੂਲ ਦਾ ਨਾਂ ਹੀ ਕੋ-ਪਾਇਲਟ ਰੱਖਿਆ। ਉਹ ਚੱਲਿਆ ਨਹੀਂ, ਤੇ ਉਹ ਵੱਖਰੀ ਗੱਲ ਆ। ਚਲੋ ਉਹ ਵੀ ਚੱਲਦਾ ਜਿੰਨੀ ਕੁ ਉਹਦੀ ਅਡਾਪਸ਼ਨ ਹੈਗੀ ਹੈ, ਕਿਉਂਕਿ ਮਾਈਕਰੋਸਾਫਟ ਆਫਿਸ ਦੀ ਬਹੁਤ ਅਡਾਪਸ਼ਨ ਆ, ਉਹਦੇ ਨਾਲ ਕੋ-ਪਾਇਲਟ ਦੀ ਉਹ ਅਸਿਸਟਿਵ ਟੈਕਨੋਲੋਜੀ ਦਿੰਦੇ ਆ। ਹੂੰ, ਹੂੰ। ਪ੍ਰੋਐਕਟਿਵਲੀ ਲੋਕੀ ਬਹੁਤੇ ਨਹੀਂ ਲੈਂਦੇ ਕੋ-ਪਾਇਲਟ 'ਚ, ਕੋਈ ਦੋ ਰਾਵਾਂ ਨਹੀਂ, ਚੈਟ ਜੀਪੀਟੀ ਆ ਜਾਂ ਹੋਰ ਹੈ, ਇਹਨੂੰ ਜ਼ਿਆਦਾ ਵਰਤਦੇ ਆ। ਤੇ ਪਰ ਹੁਣ ਇੱਥੇ ਬਲੌਗ ਦੀ ਵਿਜ਼ਨ ਆ ਜਿਹੜੀ ਇਸ ਆਪਾਂ ਚੀਜ਼ ਜੋ ਬਾਹਰ ਲੈ ਕੇ ਆਏ ਆ, ਉਹਦੇ ਵਿੱਚ ਇਹ ਹੈ ਕਿ ਏਆਈ ਜਿਹੜੀ ਉਹ ਸਿੱਧਾ ਗੱਲ ਕਰ ਰਿਹਾ ਵੀ ਵੇਖੋ ਭਾਈ, ਏਆਈ ਨੇ ਰਿਪਲੇਸਮੈਂਟ ਕਰਨਾ ਵਾ ਸਟਰਕਚਰ ਕੰਪਨੀ ਦਾ, ਤੇ ਜਿਹੜੇ ਉਹ ਸਟਰਕਚਰ ਦੇ ਵਿੱਚ ਬੰਦੇ ਕੰਮ ਓਨਰ ਸੀ, ਉਹ ਸਟਰਕਚਰ ਦੇ ਮਿਡ ਲੈਵਲ ਮੈਨੇਜਮੈਂਟ ਉਹਨੂੰ ਆਪਾਂ ਰਿਪਲੇਸ ਕਰਨਾ। ਵੇਖੋ ਇੱਕ ਚੀਜ਼ ਜੈਕ ਡੋਰਸੀ ਦੀ ਹਮੇਸ਼ਾ ਤੋਂ ਹੀ ਵਧੀਆ ਰਹੀ ਆ। ਹੂੰ। ਟਵਿੱਟਰ ਦੇ ਵਿੱਚ ਵੀ ਤੇ ਇੱਥੇ ਵੀ ਵੈਰੀ ਸਟ੍ਰੇਟ ਫਾਰਵਰਡ। ਉਹਨੇ ਆਪਣੀ ਬਿਲਕੁਲ ਜਿਹੜੀ ਗੱਲ ਆ ਸਟ੍ਰੇਟ ਫਾਰਵਰਡ ਜਿਹੜੀ ਉਹ ਸਾਹਮਣੇ ਰੱਖਣੀ। ਉਹਨੇ 40% ਜਦੋਂ ਲੇ ਆਫ ਕੀਤਾ ਉਹਨੇ ਕਿਹਾ ਭਾਈ ਮੈਂ ਗੱਲ ਗੋਲ-ਮੋਲ ਨਹੀਂ ਕਰਨੀ, ਗੱਲ ਇਹ ਆ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਡੀ ਪਰਫਾਰਮੈਂਸ ਵਧਾ ਦਿੱਤੀ ਆ ਤੇ ਸਾਨੂੰ ਉਹਨਾਂ ਬੰਦਿਆਂ ਦੀ ਲੋੜ ਨਹੀਂ ਆ। ਤੇ ਉਹਨੇ ਸਿੱਧੀ ਜਿਹੜੀ ਗੱਲ ਕੀਤੀ ਹੈ ਨਾ, ਮੁੱਖ ਕੋਈ ਦੀ ਗੱਲ ਏਦਾਂ ਸੀ, ਦੋ ਹਾਂ। ਟੁਕ। ਸੋ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਬਿਲਕੁਲ ਇਹਦੇ ਵਿੱਚ ਦੁਨੀਆ ਜਿਹੜੀ ਆ ਉਹ ਬਦਲ ਰਹੀ ਆ ਤੇ ਸਾਡੇ ਪੰਜਾਬੀ ਟੈਕ ਟਾਕ ਜਿਹੜਾ ਟਾਕ ਸ਼ੋਅ ਆ 3 ਸਾਲ ਦੀ ਐਨੀਵਰਸਰੀ ਹੋਣ ਵਾਲੀ, ਉਹ ਵੀ ਕਰਨ ਦਾ ਮਤਲਬ ਸਾਡਾ ਰਾਜਕਰਨ ਇਹੀ ਹੀ ਕਿ ਜਦੋਂ ਮੈਂ ਪਹਿਲੀ ਵਾਰ ਆਪਾਂ ਸਟੈਨਫੋਰਡ ਦੇ ਉੱਤੇ ਗਿਆ ਤੇ ਆਪਾਂ ਆਪਸ ਵਿੱਚ ਡਿਸਕਸ਼ਨ ਕੀਤੀ ਵੀ ਇਹ ਗੱਲਬਾਤ ਜਿਹੜੀ ਆਪਣੀ ਕਮਿਊਨਿਟੀ ਵਿੱਚ ਜਾਣੀ ਚਾਹੀਦੀ ਆ, ਤੇ ਉਹੀ ਗੱਲਾਂ ਆਪਾਂ 3 ਸਾਲਾਂ ਤੋਂ ਕਰ ਰਹੇ ਹਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ, ਹੈ ਨਾ। ਇਹ ਚੀਜ਼ ਇਹ ਕੰਧ ਤੇ ਪੜਿਆ, ਕੰਧ ਤੇ ਲਿਖਿਆ ਪੜਨ ਵਾਲੀ ਗੱਲ ਆ, ਹੈ ਨਾ। ਸੋ ਉਹਨਾਂ ਦਾ ਹੁਣ ਸ਼ਿਫਟ ਤਾਂ ਹੈਗਾ ਹੀ ਆ ਵੀ ਪ੍ਰੋਡਕਟਿਵਿਟੀ ਟੂਲ ਦੀ ਆਪਾਂ ਲੋਕਾਂ ਨੂੰ ਰਿਪਲੇਸ ਵੀ ਕਰਨ ਦੀ ਇਹਦੇ 'ਚ ਗੱਲ ਆ। ਤੇ ਹੁਣ ਰਾਜਕਰਨ ਉਹਨਾਂ ਦੇ ਸਟ੍ਰੈਟੇਜਿਕ ਗੋਲ ਦੀ ਇਹਦੇ ਵਿੱਚ ਗੱਲ ਕਰਦੇ ਆ ਕਿ ਉਹ ਕਿਉਂ ਕਰ ਰਹੇ ਆ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਨਾ, ਬਾਏ ਦ ਐਂਡ ਆਫ ਦ ਡੇ ਬਾਟਮ ਲਾਈਨ ਕੀ ਹੁੰਦੀ ਆ, ਪੈਸਾ ਬਚਾਉਣਾ। ਸੋ ਹੁਣ ਇਹਦੇ ਵਿੱਚ ਉਹ ਵੱਖ-ਵੱਖ ਤਰੀਕੇ ਆ ਕਿ ਇੰਟੈਲੀਜੈਂਸ ਨੇਟਿਵ ਕੰਪਨੀ ਦੇ ਵਿੱਚ ਆਉਣ ਕਰਕੇ ਜਿਹੜੀ ਟੀਮਾਂ ਉਹ ਛੋਟੀਆਂ ਹੋਣਗੀਆਂ ਕੰਪੈਰੀਟਿਵਲੀ, ਹੈ ਨਾ। ਮਿਡ ਲੈਵਲ ਮੈਨੇਜਮੈਂਟ ਜਦੋਂ ਨਹੀਂ ਹੋਊਗੀ, ਐਗਜ਼ੀਕਿਊਸ਼ਨ ਉਹਦੇ ਨਾਲ ਬਹੁਤ ਫਾਸਟਰ ਹੋਊਗੀ। ਤੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗਾ, ਕੋਰ ਹੈਗਾ ਪੂਰੇ ਦਾ ਪੂਰਾ ਆਪਰੇਟਿੰਗ ਸਿਸਟਮ, ਤੇ ਇਹ ਰੀਅਲ ਟਾਈਮ ਡੇਟਾ ਜਿਹੜਾ ਉਹਦੇ ਤੋਂ ਲਰਨ ਕਰੂਗਾ ਓਵਰ ਦ ਪੀਰੀਅਡ ਆਫ ਟਾਈਮ, ਹੈ ਨਾ। ਹੁਣ ਮਿਸਾਲ ਦੇ ਤੌਰ ਦੇ ਉੱਤੇ ਕੰਪਨੀ ਜਿਹੜੀਆਂ ਨਾ, ਜਿਹੜੀ ਮਰਜ਼ੀ ਤੁਸੀਂ ਲੈ ਲਓ, ਭਾਵੇਂ ਅਕਾਊਂਟਿੰਗ ਫਰਮ ਲੈ ਲਓ, ਭਾਵੇਂ ਸੌਰੀ ਮਾਫ਼ੀ ਚਾਹੁੰਦਾ, ਭਾਵੇਂ ਅਕਾਊਂਟਿੰਗ ਵਾਲੀ ਟੀਮਸ ਲੈ ਲਓ, ਭਾਵੇਂ ਇੰਜੀਨੀਅਰਿੰਗ ਟੀਮ ਲੈ ਲਓ, ਮਾਰਕੀਟਿੰਗ ਹੋ ਗਈਆਂ, ਸੇਲਸ ਹੋ ਗਈਆਂ, ਸਟ੍ਰੈਟੇਜਿਕ ਹੋ ਗਈਆਂ, ਰੋਡ ਮੈਪ ਵਾਲੀਆਂ, ਰਾਈਟ। ਸੋ ਉਹ ਆਪਣੇ ਸਾਇਲੋਜ਼ ਵਿੱਚ ਹੀ ਕੰਮ ਕਰਦੇ ਆ। ਤੁਸੀਂ ਸਬਜੈਕਟ ਮੈਟਰ ਐਕਸਪਰਟ ਬਣਦੇ ਹੋ ਇੱਕ ਫੀਲਡ ਦੇ,
ਸੇਲਸ ਵਾਲਿਆਂ ਨੂੰ ਦੇ ਆਰ ਸਬਜੈਕਟ ਮੈਟਰ ਐਕਸਪਰਟ ਔਨ देयर ਓਨ ਥਿੰਗ, ਜਿਹੜੇ ਇੰਜੀਨੀਅਰਿੰਗ ਵਾਲੇ ਉਹ ਸਬਜੈਕਟ ਮੈਟਰ ਹੈਗੇ ਆ। ਸੋ ਉਹਨਾਂ ਦੀ ਜਿਹੜੀ ਓਵਰ ਦਾ ਪੀਰੀਅਡ ਆਫ ਟਾਈਮ ਜਿਹੜੇ ਆ, ਇੱਕ ਟੀਮ ਦੇ ਕੋਲ ਡੇਟਾ ਆ ਰਿਹਾ, ਉਹ ਡੇਟਾ ਦੂਸਰੀ ਟੀਮ ਦੇ ਕੋਲ ਜਾਣਾ, ਉਹਨੇ ਤੀਸਰੀ ਟੀਮ ਦੇ ਕੋਲ ਜਾਣਾ, ਹੈ ਨਾ? ਇਹ ਸਾਰਾ ਜਿਹੜਾ ਇਹਨਾਂ ਦਾ ਮਾਡਲ ਆ, ਕੰਪਨੀ ਨੂੰ ਰਨ ਕਰਨ ਵਾਲਾ ਮਾਡਲ ਆ, ਉਹ ਰੀਅਲ ਟਾਈਮ ਡੇਟਾ ਦੇ ਉੱਤੇ ਟ੍ਰੇਨ ਹੋ ਰਿਹਾ ਤੇ ਦਿਨੋ ਦਿਨ ਉਹ ਇੰਟੈਲੀਜੈਂਟ ਹੋ ਰਿਹਾ। ਤੇ ਰਾਜਕਰਨ ਇਹਦੇ ਚ ਵੱਡੀ ਚੀਜ਼ ਇਹ ਹੈ ਕਿ ਜਦੋਂ ਮੰਨ ਲਓ ਵੀ ਰਾਜਕਰਨ ਕਿਸੇ ਕੰਪਨੀ ਦੇ ਵਿੱਚ ਐਗਜ਼ੈਕਟਿਵ ਆ, ਉਹਨੇ ਇੱਕ ਠੀਕ ਹੈ। ਬੇਸਿਕ ਨਿਊ ਕਾਲਜ ਗ੍ਰੈਡ ਤੋਂ ਸ਼ੁਰੂ ਕੀਤਾ ਸੀ, ਇੰਜੀਨੀਅਰਿੰਗ ਦੇ ਵਿੱਚ ਸ਼ੁਰੂ ਕੀਤਾ ਉਹਨੇ। ਜਦੋਂ ਮੰਨ ਲਓ ਹਾਰਡਵੇਅਰ ਕੰਪਨੀਆਂ ਲੇਆਊਟ ਬਣਾਉਣੇ ਸ਼ੁਰੂ ਕੀਤੇ, ਉਹ ਤੋਂ ਬਾਅਦ ਉਹ ਇਨਫਰਾਸਟ੍ਰਕਚਰ ਨੂੰ ਸਮਝਦਾ ਗਿਆ, ਮੈਨੇਜਰ ਬਣ ਗਿਆ, ਫਿਰ ਉਹ ਤੋਂ ਬਾਅਦ ਡਾਇਰੈਕਟਰ ਬਣ ਗਿਆ, ਫਿਰ ਵੀਪੀ ਬਣ ਗਿਆ। ਹੁਣ ਉਹਦੇ ਕੋਲ ਤਕਰੀਬਨ 40-45 ਸਾਲ ਦਾ ਤਜਰਬਾ ਹੋ ਗਿਆ। ਜਦੋਂ ਹੂੰ, 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 ਹੂੰ। 40-45 ਸਾਲ ਦਾ ਤਜਰਬਾ ਲੈ ਕੇ ਰਿਟਾਇਰ ਹੁੰਦਾ ਤੇ ਉਹ ਤਜਰਬਾ ਨਾਲ ਹੀ ਲੈ ਗਿਆ। ਤੇ ਠੀਕ ਆ, ਉਹਦਾ ਕੁਝ ਹਿੱਸਾ ਉਹਨੇ ਬੰਦਿਆਂ ਨੂੰ ਟ੍ਰੇਨ ਕਰ ਦਿੱਤਾ, ਕੁਝ ਹਿੱਸਾ ਉਹਦਾ ਆਬਸੋਲੇਟ ਹੋ ਗਿਆ, ਪਰ ਇਹ ਕੁਛ ਇੱਕ ਤਾਂ ਨਾਲ ਲੈ ਕੇ ਗਿਆ ਹੀ ਨਾ ਕੰਪਨੀ ਦੇ ਵਿੱਚੋਂ। ਕੰਪਨੀ ਨੂੰ ਉਸ ਚੀਜ਼ ਦਾ ਘਾਟਾ ਤਾਂ ਪਿਆ ਹੀ ਆ। ਪਰ ਜਦੋਂ ਹੂੰ, 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 ਆਰਟੀਫਿਸ਼ੀਅਲ ਹੂੰ। ਇੰਟੈਲੀਜੈਂਸ ਇੱਕ ਇੰਟੈਲੀਜੈਂਸ ਨੇਟਿਵ ਕੰਪਨੀ ਜਿੱਦਾਂ ਬਲੌਕ ਵਾਲੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਉਹ ਜਿਹੜੀ ਜਾਣਕਾਰੀ ਆ, ਏਆਈ ਮਾਡਲ ਨੇ ਕੋਈ ਰਿਟਾਇਰ ਥੋੜ੍ਹਾ ਹੋਣਾ, ਜਾਂ ਉਹ ਤਾਂ ਡੇਟਾ ਨੇ ਪੱਕੀ ਰਿਟਾਇਰ ਥੋੜ੍ਹਾ ਹੋਣਾ। ਪੱਕੀ ਉਹ ਤਾਂ ਰਹਿਣੀ ਹੈ, ਉਹ ਉਹਨਾਂ ਤਾਂ ਦੀ ਨਾਲ ਹੀ ਜਿਹੜੀ ਰਹਿਣੀ ਹੈ। ਚੀਜ਼ ਹੂੰ। ਉਹਨਾਂ ਨੂੰ ਤੁਹਾਨੂੰ ਨਹੀਂ ਚਾਹੀਦੀ, ਐਡਵਾਂਸ ਹੋ ਗਈ ਹੈ ਚੀਜ਼, ਉਹਨੂੰ ਵਿੱਚੋਂ ਕੱਢ ਦੋ। ਜਿਹੜੀ ਲਰਨਿੰਗ ਆ ਉਹ ਤਾਂ ਉੱਥੇ ਹੀ ਪਈ ਆ ਨਾ। ਸੋ ਹੂੰ, ਹੂੰ, ਦਿਨੋ ਹੂੰ, ਦਿਨ ਹੂੰ। ਇਹ ਜਿਹੜੀ ਦੁਨੀਆ ਹੈਗੀ ਆ, ਉਹ ਬਿਲਕੁਲ ਬਦਲ ਰਹੀ ਆ। ਤਾਂ ਹੀ ਅਸੀਂ ਕਹਿੰਦੇ ਆ ਵੀ ਸਮੇਂ ਦੇ ਆਪਣੇ ਨਿਹਾਣੀ ਹੋਣਾ ਚਾਹੀਦਾ। ਸੋ ਗੱਲਬਾਤ ਫਿਰ ਉਹਦੇ ਤੇ ਕਰਦੇ ਪਏ ਦੀ ਇੰਪਲੀਕੇਸ਼ਨ, ਹੈ ਨਾ, ਕੀ ਹੋਣਗੀਆਂ ਸੋ ਇੰਪਲੀਕੇਸ਼ਨ। ਬੇਸਿਕਲੀ ਆਪਾਂ ਇਹ ਕਹਿ ਸਕਦੇ ਵੀ ਜਿਹੜਾ ਬਲੌਕ ਕੰਪਨੀ ਦਾ ਮਾਡਲ ਆ, ਦੈਟਸ ਗੋਇੰ ਟੂ ਬੀ ਅ ਨਿਊ ਮਾਡਲ ਕੰਪਨੀ ਇਹੀ ਪ੍ਰਪੋਜ਼ਲ ਦੇ ਰਿਹਾ ਵੀ ਇੰਡਸਟਰੀ ਸਾਰੀ ਕੰਪਨੀਜ਼ ਇੰਡਸਟਰੀ ਹਾਂਜੀ, ਵਾਈਡ ਇਹੀ ਮਾਡਲ ਆਊਗਾ। ਇਹੀ ਮਾਡਲ ਦੋ ਪ੍ਰਪੋਜ਼ ਕਰ ਰਿਹਾ ਵੀ ਦੇਖੋ ਭਾਈ, ਆਹ ਮੈਂ ਤੁਹਾਨੂੰ ਫਾਇਦੇ ਦੱਸਦਾ। ਤੁਸੀਂ ਇਹ ਜਿਹੜੀ ਜਾਣਕਾਰੀ ਆ ਨਾ, ਤੁਸੀਂ ਬਲੌਕ ਦੀ ਵੈਬਸਾਈਟ ਦੇ ਉੱਤੋਂ ਵੀ ਲੈ ਲੈ ਸਕਦੇ ਹੋ। ਹੂੰ, ਹੂੰ, ਉਹਦਾ ਹੂੰ। ਜਿਹੜਾ ਆਪਾਂ ਤੁਹਾਨੂੰ ਲਿੰਕ ਪਾ ਦਿੰਨੇ ਆ, block.xyz ਹਾਇਰਾਰਕੀ ਟੂ ਇੰਟੈਲੀਜੈਂਸ। ਇਦਾਂ ਕਰਕੇ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ, ਤੇ ਇਹਦਾ ਜਿਹੜਾ ਲਿੰਕ ਆ ਉਹ ਵੀ ਤੁਹਾਨੂੰ ਆਪਾਂ ਆਪਣੇ ਇਹਦੇ ਥੱਲੇ ਜਿਹੜਾ ਉਹ ਸ਼ੇਅਰ ਕਰ ਦਿੰਨੇ ਆ। ਸੋ ਇਹਦੇ ਹੁਣ ਆਪਾਂ ਇੰਪਲੀਕੇਸ਼ਨ ਦੀ, ਹੈ ਨਾ, ਰਾਜਕਰਨ ਆਪਾਂ ਗੱਲ ਕਰੀਏ ਵੀ ਇਹਦੀ ਇੰਪਲੀਕੇਸ਼ਨ ਜਿਹੜੀਆਂ ਉਹ ਕੀ ਹੋਣਗੀਆਂ। ਹੂੰ, 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 ਹੂੰ। ਇੰਪਲੀਕੇਸ਼ਨ ਦੇ ਵਿੱਚ ਜਿਹੜਾ ਇਹਨਾਂ ਦਾ, ਕਿਉਂਕਿ ਮਿਡਲ ਲੈਵਲ ਮੈਨੇਜਮੈਂਟ ਇਹਦੇ 'ਚ ਨਹੀਂ ਰਹਿੰਦੀ, ਤੇ ਉਹਦੀ ਜ਼ਰੂਰਤ ਜਿਹੜੀ ਉਹ ਦਿਨੋ ਦਿਨ ਘਟੀ ਜਾਣੀ ਆ, ਹੈ ਨਾ? ਸੋ ਆਹ ਹੂੰ। ਤੁਸੀਂ ਦੇਖ ਸਕਦੇ ਹੋ, ਇਹ ਰਿਪੋਰਟ ਦੇ ਵਿੱਚ ਉਹਨੇ ਰੋਮਸ ਦੀ ਗੱਲ ਕੀਤੀ, ਹੈ ਨਾ? ਕੋਈ ਪੁਰਾਣੇ ਸਮੇਂ ਦੇ ਵਿੱਚ ਆਰਮੀ ਜਿਹੜੀ ਹੈ, ਦੇ ਲੁੱਕ ਅਪ ਟੂ ਦ ਵਨ ਜਨਰਲ, ਜਿਹੜਾ ਉਹਨਾਂ ਦਾ ਲੀਡਰ ਹੁੰਦਾ ਸੀ। ਸੋ ਆਪਾਂ ਉਸੇ ਮਾਡਲ ਉੱਪਰ ਹੀ ਦੁਬਾਰਾ ਜਾਣਾ। ਸੋ ਆਰਗੇਨਾਈਜੇਸ਼ਨ ਫਲੈਟ ਹੋਏਗੀ, ਫਾਸਟਰ ਹੋਣਗੀ, ਤੇ ਡੇਟਾ ਡਰਿਵਨ ਜਿਹੜੇ ਡਿਸੀਜਨ ਉਹ ਮੇਕ ਹੋਣਗੇ, ਹੈ ਨਾ? ਹੂੰ, ਤੇ ਹੂੰ। ਇਹਦੇ ਵਿੱਚ ਰਾਜਕਰਨ ਬਾਏ ਦ ਐਂਡ ਆਫ ਦ ਡੇ ਕੰਪੈਰੀਟਿਵ ਐਡਵਾਂਟੇਜ ਤਾਂ ਹੋਣੀ ਆ। ਤੇ ਐਡਵਾਂਟੇਜ ਜਿਹੜੀ ਆ ਉਹ ਇਹਦੇ ਉੱਤੇ ਰਹੇਗੀ ਕਿ ਜਿਹੜੀ ਕੰਪਨੀਆਂ ਅੰਡਰਸਟੈਂਡ ਕਿੱਦਾਂ ਕਰਦੀ ਹੈ ਸਾਰੇ ਦੇ ਸਾਰੇ ਸਿਸਟਮ ਨੂੰ, ਤੇ ਉਹਨਾਂ ਦੇ ਕਸਟਮਰਸ ਨੂੰ ਓਵਰ ਦ ਪੀਰੀਅਡ ਆਫ ਟਾਈਮ, ਉਹ ਕੰਪਨੀ ਜਿਹੜੀ ਹੈ ਸਕਸੈਸਫੁਲ ਹੋਏਗੀ। ਪਰ ਇਹ ਚੀਜ਼ ਅੱਛਾ, ਨਾਲ ਇੱਥੇ ਦੀ ਨਾਲ ਇੱਥੇ ਜੀ, ਕਾਊਂਟਰ ਆਰਗੂਮੈਂਟ ਹਰਵਿੰਦਰ ਇੱਥੇ ਆ ਜਾਂਦਾ, ਜਿੱਦਾਂ ਤੁਸੀਂ ਕਿਹਾ ਵੀ ਇੱਕ ਜਰਨਲ ਦੇ ਕੋਲ ਸਾਰਾ ਕੁਝ ਆ, ਪਰ ਆਪਾਂ ਜਿਹੜੀ ਇੱਕ ਮੌਜੂਦਾ ਕੌਨਫਲਿਕਟ ਦੇਖ ਰਹੇ ਹਾਂ, ਉਹਦੇ ਵਿੱਚ ਡੀਸੈਂਟਰਲਾਈਜ਼ਡ ਪਾਵਰ ਦੇਖੀ ਆ, ਜਿਹੜੇ ਈਰਾਨ ਨੂੰ ਜਿਹੜਾ ਉਹ ਲੈ ਕੇ, ਉਹ ਉੱਥੇ ਉਹ ਕਾਮਯਾਬ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਰਹੇ ਆ, ਉੱਥੇ ਉਹਨਾਂ ਦੇ ਟੌਪ ਦੀ ਲੀਡਰਸ਼ਿਪ ਸਾਰੀ ਖਤਮ ਕੀਤੇ ਜਾਣ ਤੋਂ ਬਾਵਜੂਦ ਵੀ ਜਿਹੜਾ ਉਹ ਚੱਲ ਰਹੇ ਆ। ਕੀ ਰੀਅਲਿਸਟਿਕਲੀ ਫਿਰ ਇਦਾਂ ਦੀਆਂ ਚੀਜ਼ਾਂ ਇਹ ਮੈਟਰ ਕਰਦੀਆਂ ਆ ਵੀ ਇਹ ਵਾਕਿਆ ਹੀ ਸਰਵਾਈਵੇਬਲ ਨੇ ਇਹ ਚੀਜ਼ਾਂ? ਜਿੱਦਾਂ ਆਪਾਂ ਗੱਲ ਪਹਿਲਾਂ ਦੱਸੀ ਨਾ ਵੀ ਇਹ ਰਿਐਲਿਟੀ ਚੈੱਕ 'ਚ ਆਪਾਂ ਇਹ ਸਾਰੀ ਗੱਲ ਦੀ ਬਾਤ ਦੀ ਕਰੀਏ, ਤੇ ਟ੍ਰਾਂਜੀਸ਼ਨ ਭਾਵੇਂ ਕਿ ਬਲੌਕ ਨੇ ਸ਼ੁਰੂ ਕਰ ਦਿੱਤੀ ਆ, ਸਟਿਲ ਅਰਲੀ ਸਟੇਜਸ ਦੇ ਵਿੱਚ ਤਾਂ ਐਕਸਪੈਰੀਮੈਂਟਲ ਆ। ਕੱਲੀ ਆਪਾਂ ਇਰਾਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਅਮਰੀਕਾ ਦਾ ਇਨਫਰਾਸਟ੍ਰਕਚਰ ਵੀ, ਪੋਲੀਟੀਕਲ ਇਨਫਰਾਸਟ੍ਰਕਚਰ ਜੇ ਦੇਖੀਏ ਤਾਂ ਉਹ ਵੀ ਡੀਸੈਂਟਰਲਾਈਜ਼ਡ ਆ, ਹੈ ਨਾ? ਤੇ ਸਿੱਖਾਂ ਦਾ ਤਾਂ ਹੈ ਹੀ ਹੈ, ਹਨੇ ਪਾਤਸ਼ਾਹੀ ਦਾ ਸਿਧਾਂਤ ਆ ਸਾਡੇ। ਤੇ ਪਰ ਇਹ ਆਪਾਂ ਬਿਲਕੁਲ ਇੱਕ ਛੋਟਾ ਜਿਹਾ ਪੀਸ ਹੈਗਾ, ਇੱਕ ਕੰਪਨੀ ਨੂੰ ਤੁਸੀਂ ਕਿੱਦਾਂ ਰਨ ਕਰਨਾ, ਇੱਕ ਬਿਜ਼ਨਸ ਨੂੰ, ਹੈ ਨਾ, ਕਿੱਦਾਂ ਰਨ ਕਰਨਾ, ਕੰਟਰੀ ਨੂੰ ਰਨ ਕਰਨ ਵਾਲੀ ਜੇ ਗੱਲ ਉਸ ਤਰੀਕੇ ਨਾਲ ਨਹੀਂ ਹੈਗੀ। ਇਹ ਸਿਰਫ ਇੱਕ ਛੋਟੇ ਬਿਜ਼ਨਸ ਨੂੰ ਰਨ ਕਰਨ ਵਾਲੀ ਗੱਲ ਆ। ਤੇ ਹੋ ਸਕਦਾ ਜਿਹੜਾ ਇਹ ਮਾਡਲ ਆ ਬਿਲਕੁਲ ਹੀ ਟੁੱਟ ਜੇ, ਹੈ ਨਾ? ਪਰ ਇੱਥੇ ਮੇਬੀ ਇੱਕ ਕਮੈਂਟ ਵਰਡਸ ਆਪਾਂ ਇੱਥੇ ਕਮੈਂਟ ਹਰਵਿੰਦਰ ਮੈਂ ਇਹ ਕਰਨਾ ਚਾਹੁੰਦਾ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਮੁਲਕਾਂ ਦੇ ਵਿੱਚ ਡੀਪ ਸਟੇਟ ਨਹੀਂ ਚੱਲਣ ਦਿੰਦੀ ਹੁੰਦੀ ਕਿਸੇ ਨੂੰ, ਤੇ ਇਹ ਮਿਡਲ ਮੈਨੇਜਮੈਂਟ ਬੜੀ ਚੀਜ਼ ਹੁੰਦੀ ਆ ਕਾਰਪੋਰੇਟ ਦੇ ਵਿੱਚ, ਇਹ ਕਿੱਥੇ ਜਾਣ ਦੇਊਗੀ ਆਪਣੇ ਆਪ ਨੂੰ। ਮੈਂ ਕਹਿਣ ਇਹ ਦੀ ਗੱਲ ਲਾਈਕ ਰਾਜਕਰਨ, ਮਿਡਲ ਮੈਨੇਜਮੈਂਟ ਕੋਲ ਕੰਪਨੀਜ਼ ਦੇ ਵਿੱਚ ਬਹੁਤ ਪਾਵਰ ਨਹੀਂ ਹੁੰਦੀ ਜੇ ਦੇਖਿਆ ਜਾਏ ਤੇ, ਹੈ ਨਾ? ਉਹਨਾਂ ਦਾ ਹੁੰਦਾ ਨੂੰ ਗਿਵਨ ਰੋਲ ਦਿੱਤੇ ਹੁੰਦੇ, ਇੰਨੇ ਕਿ ਤੁਹਾਡੇ ਰੋਲ ਆ, ਤੁਸੀਂ ਉਹ ਕੰਮ ਕਰਨਾ, ਉਹਦੇ ਵਿੱਚ ਐਕਸੀਕਿਊਟ ਕਰਨਾ। ਉਹਦੇ ਵਿੱਚ ਠੀਕ ਆ, ਜਦੋਂ ਤੁਸੀਂ ਲੈਵਲ ਅਪ ਜਾਈ ਜਾਂਦੇ ਉਹਦੀ ਪਾਵਰ ਜਿਹੜੀ ਉਹ ਵਧੀ ਜਾਂਦੀ ਆ। ਪਰ ਜਿਹੜਾ ਬੋਰਡ ਆਫ ਡਾਇਰੈਕਟਰ ਹੁੰਦਾ ਕੰਪਨੀ ਦਾ, ਈਵਨ ਸੀਈਓ ਕੋਲ ਵੀ ਉਨੀ ਪਾਵਰ ਨਹੀਂ ਹੁੰਦੀ ਜਿੰਨੀ ਬੋਰਡ ਆਫ ਡਾਇਰੈਕਟਰ ਦੇ ਕੋਲੇ ਹੋਏ। ਪਰ ਦੇਖੋ ਦ ਗੁੱਡ ਥਿੰਗ ਇਹ ਆ ਕਿ ਅਮਰੀਕਾ ਦੇ ਵਿੱਚ ਹਮੇਸ਼ਾ ਹੀ ਜਿਹੜੀ ਚੀਜ਼ ਰਹੀ ਹੀ ਆ ਕਿ ਨਵੇਂ-ਨਵੇਂ ਆਈਡੀਆਜ਼ ਤੇ ਸਿਧਾਂਤ ਤੇ ਕਨਸੈਪਟ ਲੈ ਕੇ ਆਉਂਦੇ ਆ।
ਤੇ ਇਟਸ ਆਲਸੋ ਕਾਲਡ ਡੇਅਰ ਟੂ ਐਕਸਪੈਰੀਮੈਂਟੇਸ਼ਨ, ਰਾਈਟ? ਕਿ ਪਰ ਬਲੋਕ ਨੂੰ ਕਿਉਂਕਿ ਇਹ ਰੀਅਲ ਟਾਈਮ ਵੀ ਇਹ ਚੀਜ਼ ਕੁਛ ਹੈਗੀ ਹੈ, 40% ਉਹਨੇ ਆਪਣਾ ਸਟਾਫ ਜਿਹੜਾ ਲੇ ਆਫ ਕਰਕੇ ਕਿਹਾ ਵੀ ਅਸੀਂ ਇਹ ਬਿਲੀਵ ਕਰਦੇ ਹਾਂ ਕਿ ਇਹ ਮਾਡਲ ਜਿਹੜਾ ਇਹ ਵਰਕੇਬਲ ਆ, ਤੇ ਫਿਊਚਰ ਦੇ ਵਿੱਚ ਕੰਪਨੀ ਜਿਹੜੀਆਂ ਉਹ ਇਦਾਂ ਹੀ ਹਨਾ ਹੋਣਗੀਆਂ। ਸੋ ਮੁੱਖ ਦੀ ਹੂੰ। ਗੱਲ ਜੇ ਰਾਜਕਰਨ ਕਰੀਏ ਉਹ ਇਹ ਹੈ ਕਿ ਬਲੋਕ ਜਿਹੜਾ ਵਾ ਉਹ AI ਨੂੰ ਵਰਕ ਇੰਪਰੂਵਮੈਂਟ ਦੇ ਲਈ ਨਹੀਂ ਯੂਜ਼ ਕਰ ਰਿਹਾ, ਉਹ ਪੂਰੇ ਦੀ ਪੂਰੀ ਆਰਗੇਨਾਈਜੇਸ਼ਨਲ ਹਾਇਰਾਰਕੀ ਨੂੰ ਰਿਪਲੇਸ ਹੀ ਕਰ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੇਅਰ ਬਣਾ ਕੇ। ਸੋ ਵਾਹ! ਇਹਦਾ ਡੈਫੀਨੇਟਲੀ ਆਪਾਂ ਨੂੰ ਬਹੁਤ ਜ਼ਿਆਦਾ ਇਸ ਪਾਸੇ ਨੂੰ ਸੋਚਣ ਦੀ ਲੋੜ ਆ, ਤੇ ਆਉਣ ਵਾਲਾ ਟਾਈਮ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਹੋਏਗਾ, ਤੁਸੀਂ ਇਹਦੇ ਤੋਂ ਆਪਣੇ ਤਰ੍ਹਾਂ ਦੇ ਅੰਦਾਜ਼ੇ ਜਿਹੜੇ ਆ ਉਹ ਲਾ ਸਕਦੇ ਹੋ। ਜੀ। ਅੱਛਾ, ਇੱਕ ਚੀਜ਼ ਹੋਰ ਆ ਰਹੀ ਆ ਟੈਕਨੋਲੋਜੀ ਵਾਲੀ ਜਿਹੜੀ ਚੀਜ਼ ਨੂੰ ਜਿਹੜਾ ਉਹ ਲੈ ਕੇ ਆਪਾਂ ਦੱਸਦੇ ਜਾਈਏ, ਓਪਰਚੁਨਿਟੀਜ਼ ਕਈ ਆ ਰਹੀਆਂ। ਡਾਟਾ ਸੈਂਟਰ ਬਹੁਤ ਬਣ ਰਹੇ ਨੇ। ਹਾਂਜੀ, ਡਾਟਾ ਡਾਟਾ ਸੈਂਟਰ ਤੇ ਫਾਈਬਰ ਦਾ ਆਪਸ ਦੇ ਵਿੱਚ ਸਿੱਧਾ ਹੀ ਸੰਬੰਧ ਆ। ਫਾਈਬਰ ਦੇ ਉੱਤੇ ਹੀ ਇਹ ਜਿਹੜਾ ਡਾਟਾ ਟ੍ਰਾਂਸਫਰ ਉੱਥੇ ਹੋਇਆ ਕਰਨਾ। ਮੈਟਾ ਲਾਂਚ ਕਰ ਰਿਹਾ ਆ ਇੱਕ 4 ਹਫ਼ਤੇ ਦਾ ਫ੍ਰੀ ਟ੍ਰੇਨਿੰਗ ਪ੍ਰੋਗਰਾਮ। ਜਿਨ੍ਹਾਂ ਲੋਕਾਂ ਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ, ਉਹ ਫਾਈਬਰ ਟੈਕਨੀਸ਼ੀਅਨ ਬਣ ਸਕਦੇ ਆ। ਯੂਐਸ ਦੇ ਵਿੱਚ ਡਾਟਾ ਸੈਂਟਰ ਦੇ ਲਈ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਕਰਨ ਦੇ ਲਈ। ਸੋ ਦੇਖੋ, ਆਪਣੀ ਕਮਿਊਨਿਟੀ ਦੇ ਵਿੱਚ ਇਸ ਟਾਈਮ ਇੱਕ ਖਾਸ ਇੰਡਸਟਰੀ ਦੇ ਉੱਤੇ ਗਾਜ ਡਿੱਗਣ ਦੇ ਨਾਲ ਬੜੀ ਹਫੜਾ ਦਫੜੀ ਜਿਹੜੀ ਉਹ ਮਚੀ ਪਈ ਆ। ਪਰ ਇੱਥੇ ਲੋਕ ਜਿਹੜਾ ਉਹ ਧਿਆਨ ਦੇਣ ਇਦਾਂ ਦੀਆਂ ਚੀਜ਼ਾਂ ਵੱਲ। ਥੋੜ੍ਹੇ ਚਿਰ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਲੋਜ਼ ਵਾਲੇ ਇਲੈਕਟ੍ਰੀਸ਼ੀਅਨਸ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ $250 ਮਿਲੀਅਨ ਖਰਚਣ ਲੱਗੇ ਆ। ਜੀ, ਮਿਲੀਅਨਸ ਆਫ ਡਾਲਰ ਕਮਿਊਨਿਟੀ ਕਾਲਜਸ ਦੇ ਵਿੱਚ ਆ ਰਿਹਾ ਆ, ਇਦਾਂ ਦੀਆਂ ਹੀ ਜਿਹੜੇ ਡਿਪਲੋਮਾਸ ਦੇ ਉੱਤੇ ਸਪੈਂਡ ਕਰਨ ਦੇ ਲਈ। ਤੇ ਅੱਜ ਜਿਹੜਾ ਮੈਟਾ ਤੇ CBRE ਇਨਵੈਸਟ ਕਰ ਰਹੇ ਆ ਅਮਰੀਕਨ ਜੌਬਸ ਦੇ ਵਿੱਚ, ਨਵੀਂ 4 ਹਫ਼ਤੇ ਦੀ ਫ੍ਰੀ ਫਾਈਬਰ ਟੈਕਨੀਸ਼ੀਅਨ ਟ੍ਰੇਨਿੰਗ ਪ੍ਰੋਗਰਾਮ ਜਿਹੜੀ ਉਹ ਸ਼ੁਰੂ ਜਿਹੜਾ ਉਹ ਕਰਕੇ ਲੈਵਲ ਅਪ ਕਰਕੇ ਇਸ ਨੂੰ ਆਖਿਆ ਜਾ ਰਿਹਾ ਹੈ। ਕਈ ਸਾਲਾਂ ਦਾ ਇਨੀਸ਼ੀਏਟਿਵ ਆ ਫ੍ਰੀ ਰੈਪਿਡ ਟ੍ਰੇਨਿੰਗ, ਵੀ ਹਜ਼ਾਰਾਂ ਹੀ ਜਿਹੜੇ ਅਮਰੀਕਨਸ ਆ ਜਿਨ੍ਹਾਂ ਕੋਲ ਕੋਈ ਐਕਸਪੀਰੀਅੰਸ ਨਹੀਂ, ਉਹ ਹਾਈ ਪੇਡ ਫਾਈਬਰ ਟੈਕਨੀਸ਼ੀਅਨ ਜਿਹੜੇ ਉਹ ਬਣ ਸਕਣ। ਬਸ, ਕਿਉਂਕਿ ਇਸ ਟਾਈਮ ਸਕਿੱਲ ਗੈਪ, ਕ੍ਰਿਟੀਕਲ ਗੈਪ ਆ ਇੱਥੇ ਸਕਿੱਲਸ ਦਾ। ਤੇ ਉਹਨੂੰ ਜਿਹੜਾ ਤੁਸੀਂ ਕੰਪਲੀਟ ਕਰੋ। ਇਹ ਧਿਆਨ ਦੇ ਨਾਲ ਸੁਣੋ ਤੇ ਆਲੇ ਦੁਆਲੇ ਆਨਲਾਈਨ ਜਿਹੜਾ ਉਹ ਜਾ ਕੇ ਚੈੱਕ ਕਰੋ। ਲੈਵਲ ਅਪ ਕਰਕੇ ਇਸ ਦਾ ਨਾਮ ਆ। ਤੇ ਮੈਟਾ ਤੇ CBRE ਦੇ ਦੁਆਰਾ ਮਿਲ ਕੇ ਇਹ ਜਿਹੜੇ ਫਾਈਬਰ ਟੈਕਨੀਸ਼ੀਅਨ ਟ੍ਰੇਨਿੰਗ ਪ੍ਰੋਗਰਾਮ ਫ੍ਰੀ ਦਾ ਜਿਹੜਾ ਉਹ ਚਾਲੂ ਕੀਤਾ ਗਿਆ ਹੈਗਾ। ਜੀ। ਜੀ। ਸੋ ਆਪਾਂ ਰਾਜਕਰਨ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਨਾ, AI ਦੇ ਨਾਲ ਰਿਲੇਟਡ। ਹੁਣ ਅੱਜ ਦੇ ਟਾਈਮ ਦੇ ਵਿੱਚ ਕੀ ਹੋਇਆ ਕਿ ਵੇਖੋ, ਤੁਸੀਂ ਕਹਿੰਦੇ ਹੋ ਵੀ ਰੀਅਲ ਹੈ ਕਿ ਨਹੀਂ, ਹੈ ਨਾ? ਤੁਸੀਂ ਕੁਝ ਸਿਗਨਲਸ ਮਾਰਕੀਟ ਦੇ ਵਿੱਚੋਂ ਦੇਖ ਲੈਂਦੇ ਹੋ, ਉਹਦੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ। ਹੁਣ ਐਗਜ਼ੈਕਟਲੀ। 2000 ਜਦੋਂ ਕੋਵਿਡ ਹੋਇਆ, ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਲੋਕਾਂ ਦੀ ਲੋੜ ਪਈ ਕੰਮ ਕਰਨ ਦੇ ਵਾਸਤੇ, ਤੇ ਲੋਕਾਂ ਨੇ ਡਬਲ ਪੇਆਂ ਦਿੱਤੀਆਂ, ਹੈ ਨਾ? ਤੇ ਜਿਹੜੇ ਟੈਕ ਦੇ ਵਿੱਚ, ਟੈਕ ਇੰਡਸਟਰੀ ਦੇ ਵਿੱਚ ਜਿਹੜੇ EMPLOYEE ਹਨ, ਬਹੁਤ ਜ਼ਿਆਦਾ ਨੈਗੋਸ਼ੀਏਟ ਕੀਤੀਆਂ ਆਪਣੀਆਂ ਪੇਮੈਂਟਸ, ਰਾਈਟ? ਹੂੰ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਕੰਪਨੀ 'ਚੋਂ ਨਵੇਂ-ਨਵੇਂ ਚੀਜ਼ਾਂ ਲੈ ਕੇ ਆਉਂਦੇ, ਪਰਕਸ ਲੈ ਕੇ ਆਉਂਦੇ ਵੀ ਭਾਈ ਤੁਸੀਂ ਸਾਡੇ ਕੰਮ ਕਰੋ, ਹੈ ਨਾ? ਮੈਟਾ ਦੇ ਜਾਂ ਗੂਗਲ ਦੇ ਜਾਂ ਐਪਲ ਦੇ ਪਰਕਸ ਆਪਾਂ ਨੂੰ ਬਹੁਤ ਪਤਾ ਵੀ ਤੁਸੀਂ ਫ੍ਰੀ ਫੂਡ ਲੈ ਸਕਦੇ ਹੋ, ਹੈ ਨਾ? ਪੇਡ ਸਿਕ ਲੀਵ ਆ, ਮਸਾਜ ਵਗੈਰਾ ਤੁਹਾਨੂੰ ਤੁਸੀਂ, ਹੈ ਨਾ, ਔਨ ਸਾਈਟ ਕਰ ਸਕਦੇ ਹੋ, ਵੈਲਨੈਸ ਪ੍ਰੋਗਰਾਮ, ਕਈ ਕੁਛ ਉਹਨਾਂ ਰਨ ਕੀਤਾ। ਹੁਣ ਜਿਹੜੀਆਂ ਗੱਲਬਾਤ ਚੱਲ ਰਹੀ ਆ ਉਹ ਇਹ ਆ ਕਿ ਪਿਛਲੇ ਵੀਕਐਂਡ ਦੀ ਨਿਊਜ਼ ਆ ਕਿ ਜ਼ੂਮ ਕੰਪਨੀ ਜਿਹਦੇ ਉੱਤੇ ਲੋਕੀ ਕਾਨਫਰੰਸਿੰਗ ਕਰਦੇ ਆ, ਡਿਲਾਇਟ ਹੋ ਗਈ, ਹੈ ਨਾ, ਕੰਸਲਟੈਂਸੀ ਕੰਪਨੀ ਆ, ਉਹਨਾਂ ਨੇ ਕਿਉਂਕਿ ਲੇਬਰ ਮਾਰਕੀਟ ਜਿਹੜੀ ਸ਼ਿਫਟ ਹੋ ਰਹੀ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਜਿਹੜੀ ਪੇਡ ਲੀਵ ਆ ਉਹਨੂੰ ਕੱਟ ਕਰਨਾ ਸ਼ੁਰੂ ਕੀਤਾ। ਹੁਣ ਉਹਨਾਂ ਨੂੰ ਅੱਛਾ। ਪਤਾ ਵੀ ਬਹੁਤ ਜ਼ਿਆਦਾ ਲੋਕ ਆ ਮਾਰਕੀਟ ਦੇ ਵਿੱਚ ਜਿਹੜੇ ਜੌਬ ਲੱਭਦੇ ਆ। ਹੁਣ ਆਹ ਟਾਈਮ ਆ ਸਾਡਾ ਨੈਗੋਸ਼ੀਏਟ ਕਰਨ ਦਾ। ਸੋ ਕਿਉਂਕਿ ਜਿਹੜੇ ਹੁਣ ਜੌਬ ਪ੍ਰੋਵਾਈਡਰ ਆ, ਕੰਪਨੀਜ਼ ਜਿਹੜੀ ਪਾਵਰ ਡਾਇਨਾਮਿਕਸ ਆ, ਜੌਬ ਪ੍ਰੋਵਾਈਡਰ ਦੇ ਵੱਲ ਸ਼ਿਫਟ ਹੋਏ ਆ ਓਵਰ ਦ ਹੂੰ, ਪੀਰੀਅਡ ਹੂੰ, ਆਫ ਹੂੰ। ਟਾਈਮ, ਹੈ ਨਾ? ਪਿਛਲੇ ਕੁਝ ਆਲਮੋਸਟ ਦਹਾਕੇ ਬਾਅਦ ਹੀ, ਦਹਾਕੇ ਕੀ ਜ਼ਿਆਦਾ ਹੀ ਸਮੇਂ ਤੋਂ ਬਾਅਦ ਹੋ ਗਿਆ, ਹੈ ਨਾ? ਯਾ। ਸੋ ਟਾਈਟ ਲੇਬਰ ਮਾਰਕੀਟ ਦੇ ਵਿੱਚ ਤੇ ਜੌਬ ਗਰੋਥ ਸਟੈਗਨੈਂਟ ਆ, ਤੇ ਵਰਕਰ ਜਿਹੜੇ ਆ ਉਹ ਕਹਿੰਦੇ ਆ ਭਾਈ ਜੇ ਕੋਈ ਜਿੱਥੇ ਜੌਬ ਹੈਗੀ ਉੱਥੇ ਲੈ ਕੇ ਬਸ ਕੁਇਟ ਨਾ ਕਰੋ। ਤੇ ਜਿਹੜੇ ਪਰਕਸ ਆ ਉਹਨਾਂ ਦੇ ਉੱਤੇ ਜਿਹੜਾ ਹੁਣ ਉਹ ਗਾਜ ਜਿਹੜੀ ਆ ਉਹ ਡਿੱਗ ਰਹੀ ਆ। ਪੇਡ ਲੀਵ ਜਿਹੜੀ ਕਿੰਨੇ-ਕਿੰਨੇ ਦਿਨਾਂ ਦੀ ਹੁੰਦੀ ਸੀ, ਉਹ ਜਿਹੜੀ ਆ ਉਹ ਜਿਹੜੀ ਉਹਨੂੰ ਹੁਣ ਘਟਾਇਆ ਜਾ ਰਿਹਾ ਵਾ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਮਾਰਕੀਟ ਸ਼ਿਫਟ ਦੇ ਵਿੱਚ ਯੂ ਨੋ ਇਹ ਪੋਸੀਬਲ ਹੈ ਜਾਂ ਨਹੀਂ ਹੈ, ਇਹ ਤੁਸੀਂ ਕੋਈ ਸਿਗਨਲ ਦੇਖ ਸਕਦੇ ਹੋ, ਹੈ ਨਾ? ਪੇ ਟਾਈਮ ਆਫ ਜਿਹਨੂੰ PTO ਕਹਿੰਦੇ ਆ, ਉਹ ਤੋਂ ਅਲੱਗ ਆ ਗਏ ਆਪਣੇ ਪੇਰੈਂਟਲ ਲੀਵ,
ਤੇ ਬਾਕੀ ਬੈਨੀਫਿਟਸ ਜਿਹੜੇ ਆ ਉਹ ਯੂਐਸ ਵਰਕਰਸ ਦੇ ਉਹ ਡਿਲਾਈਟ ਜਿਹੜੀ ਉਹ ਕਰ ਰਹੀ, ਤੁਸੀਂ ਬਿਜ਼ਨਸ ਇਨਸਾਈਡਰ ਦੀ ਜਿਹੜੀ ਇਹ ਨਿਊਜ਼ ਉਹ ਦੇਖ ਸਕਦੇ ਹੋ। ਤੇ ਇਹਦੇ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀ ਅਨਇੰਪਲੋਇਮੈਂਟ ਰੇਟ ਆ ਟੈਕ ਵਰਲਡ ਦੇ ਵਿੱਚ ਉਹ ਕਿੰਨੀ ਵੱਧ ਰਹੀ ਆ, ਤੇ ਇਟਸ ਆਲ ਡਰਿਵਨ ਬਾਏ ਆਰਟੀਫੀਸ਼ੀਅਲ ਇੰਟੈਲੀਜੈਂਸ। ਇਹਦਾ ਹੈ ਨਹੀਂ ਵੀ ਕੰਪਨੀ ਤੇ ਕੰਪਨੀਆਂ ਕੋਈ ਘਾਟੇ ਜਾਣ ਡੀਆਂ, ਕੋਈ ਰਿਸੈਸ਼ਨ ਚੱਲ ਰਿਹਾ, ਏਦਾਂ ਦੀ ਤਾਂ ਚੀਜ਼ ਹੈ ਨਹੀਂ ਹੈ। ਕੰਮ ਤਾਂ ਓਨਾ ਹੀ ਹੋ ਰਿਹਾ, ਈਵਨ ਜ਼ਿਆਦਾ ਹੀ ਹੋ ਰਿਹਾ। ਤੇ ਜੇ ਕੰਮ ਓਨਾ ਹੋ ਰਿਹਾ ਤੇ ਬੰਦੇ ਉਹਨੇ ਨਹੀਂ ਕਰ ਰਹੇ, ਕੋਈ ਨਾ ਕੋਈ ਤਾਂ ਕਰ ਹੀ ਰਿਹਾ ਨਾ, ਤਾਂ ਮਤਲਬ ਪ੍ਰੋਡਕਟਿਵਿਟੀ ਦੇ ਵਿੱਚ ਵਾਧਾ ਹੋਇਆ, ਤੇ ਉਹ ਕਿੱਥੋਂ ਆਇਆ? ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਆਇਆ। ਸੋ ਜੇ ਤੁਹਾਨੂੰ ਕੋਈ ਥਾਲੀ ਵਿੱਚ ਪਰੋਸ ਕੇ ਜਾਣਕਾਰੀ ਨਾ ਦੇ, ਤੇ ਤੁਸੀਂ ਥੋੜਾ ਜਿਹਾ ਐਫਰਟ ਲਾ ਕੇ ਜਿਹੜੀ ਆ 1+1=2 ਜਾਂ 2+2=4 ਤੁਸੀਂ ਖੁਦ ਹੀ ਕਰ ਸਕਦੇ ਹੋ। ਇਹ ਕੁਛ ਜਿਹੜੀਆਂ ਚੀਜ਼ਾਂ ਵਾ, ਇਹ ਹਨਾ ਤੁਸੀਂ ਅੰਦਾਜ਼ੇ ਵੀ ਲਾ ਸਕਦੇ ਹੋ ਰੀਅਲ ਟਾਈਮ, ਤੇ ਉੱਥੋਂ ਤੁਹਾਨੂੰ ਰੀਅਲ ਟਾਈਮ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਵਿੱਚ ਫੀਡ ਕਰਕੇ ਤੁਸੀਂ ਫਿਊਚਰ ਨੂੰ ਦੇ ਬਾਰੇ ਜਾਣਕਾਰੀ ਜਿਹੜੀ ਹੈ ਲੈ ਸਕਦੇ, ਐਟਲੀਸਟ ਇਹ ਦੇਖ ਸਕਦੇ ਫਿਊਚਰ ਕਿੱਧਰ ਜਾ ਰਿਹਾ। ਜੀ ਰਾਜਕਰਨ। ਜੀ ਰਵਿੰਦਰ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਅੱਜ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।